ਵੀ ਇੰਡੀਅਨ ਸਟੇਟ ਨੂੰ ਸਭ ਤੋਂ ਵੱਧ ਖਤਰਾ ਉਸ ਖਾੜਕੂ ਸੰਘਰਸ਼ ਨਾਲ ਸੰਬੰਧਿਤ ਬੰਦੇ ਤੋਂ ਹੁੰਦਾ ਜਿਹਦੇ ਕੋਲ ਬਾਹਲੀਆਂ ਤਰਕਾਂ ਦਲੀਲਾਂ ਲਈ ਥਾਂ ਨਹੀਂ ਤੇ ਉਹਨੂੰ ਸਿੱਧਾ ਜਿਹਾ ਆਉਂਦਾ ਰਾਜ ਕਰਹਿ ਕਿ ਲੜ ਮਰੇ, ਖਾਲਸਾ ਬਾਗੀ ਹੁੰਦਾ ਜੀ ਜਾਂ ਬਾਦਸ਼ਾਹ। ਤੇ ਇਸ ਤਰ੍ਹਾਂ ਦੀ ਸਪਸ਼ਟ ਸੋਚ ਵਾਲੇ ਬੰਦੇ ਨੂੰ ਕੀ ਕਹਿ ਕੇ ਤੁਸੀਂ ਭਰਮਾਓਗੇ, ਕੀ ਕਹਿ ਕੇ ਤੁਸੀਂ ਉਹਨੂੰ ਜਰਕਾਓਗੇ? ਬਈ ਇਹ ਜਿਹੜਾ ਖਾਲਿਸਤਾਨ ਦਾ ਸੰਘਰਸ਼ ਹੈ ਇਹ ਅਸੀਂ ਤਾਂ ਤੋਰਿਆ ਨਹੀਂ, ਸਾਨੂੰ ਕਿਹਾ ਜਾ ਰਿਹਾ ਵੀ ਤੁਸੀਂ ਛੱਡ ਦਿਓ। ਅਸੀਂ ਤਾਂ ਇਹ ਦੇਖਿਆ ਵੀ ਸਾਡੀਆਂ ਜਥੇਬੰਦੀਆਂ ਦੇ ਨਾਂ ਖਾਲਿਸਤਾਨ ਤੋਂ ਸ਼ੁਰੂ ਹੁੰਦੇ ਆ, ਖਾਲਿਸਤਾਨ ਤੇ ਖਤਮ ਹੁੰਦੇ ਆ, ਤੇ ਖਾਲਿਸਤਾਨ ਦੇ ਸੰਘਰਸ਼ ਵਿੱਚ ਬੇਅੰਤ ਸ਼ਹਾਦਤਾਂ ਹੋ ਚੁੱਕੀਆਂ ਨੇ, ਬੇਅੰਤ ਸਿੱਖਾਂ ਤੇ ਤਸ਼ੱਦਦ ਹੋ ਰਿਹਾ। ਤੇ ਅੱਜ ਸਾਡੇ ਕੋਲ ਤਾਂ ਕੋਈ ਇਹੋ ਜਿਹਾ ਹੱਕ ਨਹੀਂ ਕਿ ਅਸੀਂ ਖਾਲਿਸਤਾਨ ਛੱਡ ਦਈਏ। ਸਾਡੇ ਕੋਲ ਤਾਂ ਸਿੱਧਾ ਜਿਹਾ ਵਾ ਵੀ ਜਾਂ ਤਾਂ ਅਸੀਂ ਖਾਲਿਸਤਾਨ ਦੇ ਰਾਹ ਵਿੱਚ ਸ਼ਹੀਦ ਹੋ ਜਾਈਏ ਤੇ ਜਾਂ ਖਾਲਿਸਤਾਨ ਲੈ ਲਈ। ਤੇ ਜੇ ਕਿਸੇ ਕੋਲ ਇਹਦੇ ਨਾਲੋਂ ਵਧੀਆ ਅਲਟਰਨੇਟਿਵ ਹੈਗਾ ਕਿ ਖਾਲਿਸਤਾਨ ਤੋਂ ਜਾਂ ਖਾੜਕੂ ਲਹਿਰ ਤੋਂ ਤਿਆਗ ਕੇ ਆਪਾਂ ਸਰਕਾਰ ਬਣਾ ਲਈਏ ਤੇ ਉਹ ਭਾਈ ਤੁਸੀਂ ਆਪਦਾ ਦੇਖ ਲਓ, ਸਾਡੇ ਕੋਲ ਇਹੋ ਜਿਹਾ ਕੋਈ ਹਿਸਾਬ ਕਿਤਾਬ। ਉਹ ਖਾੜਕੂ ਸੰਘਰਸ਼ ਵਾਲੇ ਜਿੰਨੇ ਹਜ਼ਾਰਾਂ ਬੰਦਿਆਂ ਨੂੰ ਮੈਂ ਜ਼ਿੰਦਗੀ 'ਚ ਮਿਲਿਆ ਉਹਨਾਂ ਦਾ ਨਿਸ਼ਾਨਾ ਖਾਲਿਸਤਾਨ ਸੀ। ਖਾਲਿਸਤਾਨ ਲਈ ਉਹ ਸ਼ਹੀਦ ਹੋ ਗਏ, ਖਾਲਿਸਤਾਨ ਦੇ ਲਈ ਉਹ ਲੜਦੇ ਮਰਦੇ ਜਾਂ ਅੱਜ ਤੱਕ ਡਟੇ ਹੋਏ। ਔਰ ਕੱਲਾ ਪੰਜਾਬ ਦਾ ਇਹ ਵੀ ਕੱਲੇ ਸਿੱਖ ਪੁਲਿਸ ਮਹਿਕਮੇ ਦੇ ਵਿੱਚੋਂ, ਫੌਜ ਵਿੱਚੋਂ, ਮਾਸਟਰਾਂ ਚੋਂ ਕੋਈ ਇਹੋ ਜਿਹੀ ਜਾਤ ਨਹੀਂ ਹੈਗੀ, ਕੋਈ ਇਹੋ ਜਿਹਾ ਡਿਪਾਰਟਮੈਂਟ ਮਹਿਕਮਾ ਨਹੀਂ ਹੈਗਾ ਜੀ। ਸਾਰਿਆਂ ਦੇ ਵਿੱਚੋਂ ਆਏ ਤੇ ਕੌਮ ਦੀ ਸੇਵਾ ਉਹਨਾਂ ਨੇ ਕੀਤੀ। ਇਹ ਸਾਰੇ ਸਮੇਂ ਦੌਰਾਨ ਬੜੀ ਵਾਰ ਇਉਂ ਹੋਇਆ ਕਿ ਯਾਰ ਨਵੰਬਰ 84 ਨੇ ਜਗਾਇਆ। ਕੋਈ ਕਹਿੰਦਾ ਸੀ ਮੈਂ ਤਾਂ ਯਾਰ ਹੁਣ ਇੱਥੇ ਮੈਨੂੰ ਤਾਂ ਬਾਅਦ ਚ ਮਿਲੀ ਤਾਂ ਸਾਡੇ ਪਿੰਡੋਂ ਮੁੰਡਾ ਭਗੌੜਾ ਉਹਦੀ ਕਰਕੇ ਮੇਰੀ ਐ ਹੋਇਆ ਤੇ ਫਿਰ ਮੈਂ ਇੱਧਰ ਆ। ਸੋ ਇਹ ਕਹਿਣਾ ਕਿ ਭਾਈ ਦੀਪ ਸਿੱਧੂ ਨੇ ਕੌਮ ਨੂੰ ਜਗਾਇਆ ਤੇ ਭਾਈ ਅਮਰਤਪਾਲ ਸਿੰਘ, ਜਿਹੜੇ ਵਿਚਾਲੇ ਲੋਕਾਂ ਨੇ ਚੱਡੇ ਪੜਵਾਏ, ਛੱਤਰ ਖਾਧੇ, ਮਾਵਾਂ ਧੀਆਂ ਨਾਲ ਸਾਰਾ ਕੁਝ ਜਿਹੜਾ ਵਾਪਰਿਆ, ਉਹ ਕਿਸੇ ਅਰਥ ਨਹੀਂ ਉਹਨੇ ਕੋਈ ਕੌਮ ਨੂੰ ਨਹੀਂ ਜਗਾਇਆ। ਭਾਈ ਅਮਰਤਪਾਲ ਸਿੰਘ ਦੀ ਪਾਰਟੀ ਚੋਣ ਲੜੇ, ਚੋਣ ਜਿੱਤੇ, ਤੇ ਬਾਅਦ ਵਿੱਚ ਇਹ ਗੱਲ ਜੇ ਕਿਤੇ ਉਹ ਕਰ ਜਾਣ, ਜਿਹੜੀ ਮੈਂ ਅੱਗੇ ਵੀ ਕਈ ਵਾਰੀ ਕਹਿਣਾ, ਉਹ ਦੁਨੀਆ ਨੂੰ ਦੱਸ ਦੇਣ ਕਿ ਬੇਸ਼ੱਕ ਅਸੀਂ ਸਰਕਾਰ ਬਣਾ ਲਈ ਆ, ਬੇਸ਼ੱਕ ਅਸੀਂ ਮੁੱਖ ਮੰਤਰੀ ਬਣ ਗਏ, ਪਰ ਇਹ ਇੰਡੀਅਨ ਸਟੇਟ ਸਿਸਟਮ ਇੰਨਾ ਗੰਦਾ ਬਈ ਇੱਥੇ ਮੁੱਖ ਮੰਤਰੀ ਬਣ ਕੇ ਤਾਂ ਕੀ, ਪ੍ਰਧਾਨ ਮੰਤਰੀ ਬਣ ਕੇ ਵੀ ਤੁਸੀਂ ਪੰਜਾਬ ਲਈ ਜਾਂ ਪੰਥ ਲਈ ਕੱਖ ਨਹੀਂ ਕਰ ਸਕਦੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਮਾਨ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਤਕਰੀਬਨ ਰੋਜ਼ ਹੀ ਮੈਂ ਇੱਥੇ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦਾ ਕਿ ਜਿਹਨੂੰ ਭਾਰਤੀ ਲੋਕਤੰਤਰ ਦਾ ਨਾਂ ਦੇ ਕੇ ਬੜੇ ਸੋਹਲੇ ਗਾਏ ਜਾਂਦੇ, ਅਸਲੀਅਤ ਕੀ, ਹਕੀਕਤ ਕੀ। ਹੁਣ ਬੀਜੇਪੀ ਵਾਲੇ ਈਡੀ ਨੂੰ ਭੇਜਦੇ ਆ, ਬਾਂਹ ਮਰੋੜਦੇ ਆ, ਤੇ ਚਾਹੇ ਅਗਲਾ ਰਾਜ ਸਭਾ ਮੈਂਬਰ ਆ, ਚਾਹੇ ਅਗਲਾ MLA ਆ, ਚਾਹੇ ਮੰਤਰੀ ਆ, ਉਹਨਾਂ ਟਾਈਮ ਉਹਦਾ ਖਹਿੜਾ ਨਹੀਂ ਛੱਡਿਆ ਜਾਂਦਾ ਜਿੰਨਾ ਟਾਈਮ ਉਹ ਬੀਜੇਪੀ ਵਿੱਚ ਸ਼ਾਮਲ ਹੋਣ ਦੀ ਹਾਮੀ ਨਾ ਭਰਦੇ। ਫੇਰ ਚਾਹੇ ਤੁਹਾਡੀ ਵੀਡੀਓ ਨੋਟਾਂ ਦੇ ਭਰੇ ਬੈਗਾਂ ਦੇ ਨਾਲ ਸਾਰੀ ਦੁਨੀਆ ਨੇ ਦੇਖੀ ਹੋਵੇ, ਜੇਕਰ ਜਿਹੜੀ ਬੀਜੇਪੀ ਦੀ ਵਾਸ਼ਿੰਗ ਮਸ਼ੀਨ ਆ ਉਹਦੇ ਵਿੱਚ ਦੀ ਲੰਘ ਗਏ, ਫਿਰ ਤੁਹਾਡੇ ਸਾਰੇ ਗੁਨਾਹ ਮਾਫ। ਬੀਜੇਪੀ ਇਸ ਮੌਕੇ ਜੋ ਕੁਝ ਕਰ ਰਹੀ ਆ ਉਹਦੇ ਮੁਤਲਕ ਲੋਕ ਕਹਿੰਦੇ ਨੇ ਵੀ ਭਾਰਤ ਵਿੱਚ ਅਹਿਮਦ ਸ਼ਾਹ ਅਬਦਾਲੀ ਵਰਗੇ
ਬਾਬਰ ਵਰਗੇ ਜਾਂ ਹੋਰ ਜਿਹੜੇ ਬਾਹਰੋਂ ਧਾੜਵੀ ਆਏ, ਜਿਨ੍ਹਾਂ ਬਾਰੇ ਇੱਥੋਂ ਦੇ ਲੋਕ ਕਹਿੰਦੇ ਆ ਕਿ ਜੀ ਉਹਨਾਂ ਨੇ ਬੜਾ ਇੱਥੇ ਜ਼ੁਲਮ ਕੀਤਾ। ਕਹਿੰਦੇ ਵੀ ਜੇ ਉਹ ਕਿਤੇ ਬੀਜੇਪੀ 'ਚ ਸ਼ਾਮਲ ਹੋ ਜਾਣ, ਜੇ ਉਹ ਚਾਹੁੰਦੇ ਹੁੰਦੇ ਤੇ ਬੀਜੇਪੀ ਪਾਰਟੀ ਹੁੰਦੀ, ਤਾਂ ਅੱਜ ਉਹਨਾਂ ਨੂੰ ਦੇਵਤਿਆਂ ਵਾਂਗੂ ਪੂਜਣ ਲਾ ਦੇਣਾ ਸੀ ਇਹਨਾਂ ਨੇ ਲੋਕਾਂ ਨੂੰ, ਵੀ ਉਹ ਤਾਂ ਬਹੁਤ ਚੰਗੇ ਬੰਦੇ ਸੀ, ਬਹੁਤ ਚੰਗੇ ਇਨਸਾਨ ਸੀ। ਇਹ ਗੱਲਾਂ ਐਵੇਂ ਨਹੀਂ ਹੈਗੀ। ਹੁਣ ਇੱਥੇ ਸੰਜੀਵ ਅਰੋੜਾ ਹੋਵੇ ਜਾਂ ਕੋਈ ਹੋਰ, ਜਦੋਂ ਉਹਦੇ ਦੁਆਲੇ ਹੁੰਦਾ ਨਾ ਇਹਨਾਂ ਦਾ ਸਿਸਟਮ, ਬਸ ਫਿਰ ਉਹਦਾ ਬੁਰਾ ਹਾਲ ਕਰ। ਹੁਣ ਮੈਂ ਇਹ ਗੱਲ ਕਿਉਂ ਕਰ ਰਿਹਾ, ਮੈਨੂੰ ਕੋਈ ਫਿਕਰ ਫੁਕਰ ਨਹੀਂ ਹੈਗਾ ਇਹਨਾਂ ਦੇ ਲੋਕਤੰਤਰ ਦਾ ਜਾਂ ਡੈਮੋਕ੍ਰੇਸੀ ਡੈਮੋਕ੍ਰੇਸੀ ਜੋ ਵੀ ਹੈ। ਅਸਲ ਵਿੱਚ ਤਾਂ ਇਹ ਗੱਲ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਆ ਕਿ ਇੱਥੇ ਜਿਹਦੀ ਡਾਂਗ ਆ ਉਹਦੀ ਮੱਝ ਆ। ਤੋ ਜਿਹੜਾ ਕੇਜਰੀਵਾਲ ਦਾ ਵਰਤਾਰਾ ਸ਼ੁਰੂ ਜਦੋਂ ਹੋਇਆ ਸੀ, ਤਾਂ ਮੇਰੇ ਕੋਲ ਇੱਕ ਮੇਰਾ ਮਿੱਤਰ ਸੀ, ਸਰਵਕਾਰ ਸਿੰਘ ਉਹਦਾ ਨਾਂ ਸੀ, ਨੌਜਵਾਨ ਸੀ ਉਹ, 4-5 ਸਾਲ ਮੇਰੇ ਨਾਲ ਇੱਥੇ ਵਿਚਰਿਆ, ਹੁਣ ਚਲੋ ਆਪਦਾ ਲੁਧਿਆਣੇ ਰਹਿ ਕੇ ਜ਼ਿੰਦਗੀ ਬਤੀਤ ਕਰ ਰਿਹਾ। ਉਹਨੇ ਮੇਰੇ ਨਾਲ ਗੱਲਾਂ ਕਰਦਿਆਂ ਹੋਇਆਂ ਇੱਕ ਬੜੀ ਸਵਾਦਲੀ ਗੱਲ ਕਹੀ। ਕਹਿੰਦਾ ਵੀ ਜਿਹੜਾ ਕੇਜਰੀਵਾਲ ਕਹਿੰਦੇ ਆ ਜੀ ਆ ਗਿਆ, ਤੇ ਬਹੁਤ ਲੋਕ ਉਹਦੀ ਸਿਫਤ ਕਰਦੇ ਆ ਵੀ ਕੇਜਰੀਵਾਲ ਜਿਹੜਾ ਹੈ ਉਹ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਬਣਾਉਣ ਦੇ ਇਰਾਦੇ ਨਾਲ ਬਸ ਆ ਗਿਆ, ਤੇ ਹੁਣ ਜਿਹੜਾ ਇਹਦਾ ਸਾਥ ਨਹੀਂ ਦਿੰਦਾ ਸਮਝ ਲਓ ਵੀ ਉਹ ਭਾਰਤ ਦਾ ਦੇਸ਼ ਧਰੋਹੀ ਆ। ਉਹ ਕਿਹਾ ਕਰੇ ਸਰਵਕਾਰ ਸਿੰਘ, ਕਹਿੰਦਾ ਜੀ ਉਹ ਭਾਰਤ ਜਿਹੜਾ ਸਾਡੇ ਧਰਮ ਦਾ ਦੁਸ਼ਮਣ ਹੈ, ਜਿਹਦਾ ਸਿਸਟਮ ਭਾਰਤ ਦੇ ਵਿੱਚ ਸਾਰੀਆਂ ਮਾਈਨੋਰਟੀਜ਼ ਨੂੰ ਪਿਛਲੇ 70 ਸਾਲ ਤੋਂ ਜਲੀਲ ਕਰ ਰਿਹਾ, ਜਿਸ ਮੁਲਕ ਦਾ ਨਿਜ਼ਾਮ ਮਲਕ ਭਾਗੋਆਂ ਦਾ ਹਮੈਤੀ ਹੈ, ਜਿਸ ਮੁਲਕ ਦੇ ਸਾਰੇ ਢਾਂਚੇ ਉੱਤੇ ਉਸ ਬ੍ਰਾਹਮਣਵਾਦ, ਉਸ ਮਨੂਵਾਦ, ਉਸ ਹਿੰਦੂ ਕੱਟੜਵਾਦ ਦਾ ਗਲਬਾ ਹੈ, ਜਿਹੜਾ ਸਾਡੇ ਧਰਮ ਦੇ ਫਲਸਫੇ ਨਾਲ ਟਕਰਾਉਂਦਾ ਹੈ, ਤੇ ਉਸ ਭਾਰਤ ਨੂੰ ਜੇਕਰ ਕੇਜਰੀਵਾਲ ਭ੍ਰਿਸ਼ਟਾਚਾਰ ਮੁਕਤ ਵੀ ਕਰ ਦੇਵੇ, ਤਾਂ ਆਪਾਂ ਇਸ ਭਾਰਤ ਨਾਲ ਰਹਿਣ ਲਈ ਫਿਰ ਮੰਨ ਜਾਾਂਗੇ। ਕੀ ਸਾਨੂੰ ਸਮੱਸਿਆ ਇਕੱਲੇ ਭ੍ਰਿਸ਼ਟਾਚਾਰ ਤੋਂ ਆ ਕਿ ਸਾਡੀ ਸਮੱਸਿਆ ਗੁਲਾਮੀ ਆ? ਮੈਂ ਉਹਦੀਆਂ ਗੱਲਾਂ ਸੁਣ ਕੇ ਬੜਾ ਹੈਰਾਨ ਹੁੰਦਾ ਸੀ ਕਿ ਜਿਹੜੀ ਉਮਰ ਵਿੱਚ ਇਹ ਨੌਜਵਾਨ ਇਸ ਤਰੀਕੇ ਨਾਲ ਸੋਚਣ ਲੱਗ ਪਿਆ ਹੈ, ਸਾਡੀ ਇਸ ਉਮਰ, ਜਦੋਂ ਮੈਂ ਇਸ ਉਮਰ 'ਚ ਸੀ, ਸ਼ਾਇਦ ਮੇਰੇ ਇੰਨੇ ਪਰਪੱਕ ਵਿਚਾਰ ਨਾ ਹੋਣ। ਇਹ ਗੱਲ ਅਸੀਂ ਅਕਸਰ ਜਿਹੜੇ ਸਿੱਖ ਸੰਘਰਸ਼ ਨਾਲ ਸੰਬੰਧਿਤ ਰਹੇ ਸੱਜਣ, ਜਦੋਂ ਵੀ ਕਿਤੇ ਜੁੜਦੇ ਆ, ਮੈਂ ਇਹ ਬੜੀ ਵਾਰ ਗੱਲ ਚਰਚਾ ਲਈ ਵਿਚਾਲੇ ਛੱਡਦਾ, ਤੇ ਸਾਰੇ ਇਸ ਗੱਲ ਨੂੰ ਮੰਨਦੇ ਆ ਕਿ ਜਿਨ੍ਹਾਂ ਵੇਲਿਆਂ 'ਚ ਆਪਾਂ ਬਾਬਾ ਜਰਨੈਲ ਸਿੰਘ ਕਰਕੇ ਜਾਂ ਦਰਬਾਰ ਸਾਹਿਬ ਦੇ ਵਿੱਚ ਜੋ ਭਾਰਤੀ ਫੌਜ ਨੇ ਕਹਿਰ ਢਾਇਆ, ਜਾਂ ਨਵੰਬਰ 84 ਦਾ ਜੋ ਕਤਲੇਆਮ ਨਸਲਕੁਸ਼ੀ ਹੈ, ਇਹਨਾਂ ਗੱਲਾਂ ਕਰਕੇ ਆਪਾਂ ਇਸ ਲਹਿਰ ਨਾਲ, ਇਸ ਸੰਘਰਸ਼ ਨਾਲ ਜੁੜ ਤਾਂ ਗਏ, ਪਰ ਆਪਾਂ ਨੂੰ ਉਦੋਂ ਇੰਨੀ ਅਕਲ ਨਹੀਂ ਸੀ, ਆਪਾਂ ਨੂੰ ਸਮਝ ਇਸ ਸੰਘਰਸ਼ ਦੇ ਵਿੱਚ ਰਹਿੰਦਿਆਂ ਜ਼ਿਆਦਾ ਆਈ ਹੈ। ਤੇ ਅੱਜ ਦੇ ਨੌਜਵਾਨ ਜਿਹੜੇ ਆ ਬਹੁਤ ਜ਼ਿਆਦਾ ਇਹੋ ਜਿਹੇ ਨੇ, ਜਿਨ੍ਹਾਂ ਦਾ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀ ਹੋਂਦ ਹਸਤੀ ਦੇ ਮਸਲੇ ਉੱਤੇ, ਆਇਡੈਂਟੀਟੀ ਕ੍ਰਾਈਸਿਸ ਦੇ ਉੱਤੇ ਬੜਾ ਸਪਸ਼ਟ ਨਜ਼ਰੀਆ ਵਾ ਕਿ ਭਾਰਤ ਦੇ ਵਿੱਚ ਸਿੱਖ ਜਿਹੜੇ ਆ ਉਹ ਕੌਨਸਟੀਟਿਊਸ਼ਨਲ ਸਲੇਵਰੀ, ਸੰਵਿਧਾਨਕ ਗੁਲਾਮੀ ਦੇ ਵਿੱਚ ਕਿਵੇਂ ਜਕੜੇ ਹੋਏ। ਹੁਣ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਇਸ ਸਿਸਟਮ ਦੇ ਵਿੱਚ ਵੜ ਕੇ, ਕਹਿੰਦੇ ਆ ਵੀ ਚੱਕੜ 'ਚ ਵੜ ਕੇ ਜੀ ਫਿਰ ਚੱਕੜ ਨੂੰ ਠੀਕ ਕਰੀਦਾ, ਜਦੋਂ ਕਿ ਚੱਕੜ ਵਿੱਚ ਵੜ ਕੇ ਲਿਬੜਨ ਦੀ ਤਾਂ ਗੱਲ ਹੋ ਸਕਦੀ ਹੈ, ਤੇ ਚਿੱਕੜ ਵਿੱਚ ਵੜ ਕੇ ਚਿੱਕੜ ਨੂੰ ਸਾਫ਼ ਨਹੀਂ ਕੀਤਾ ਜਾ ਸਕਦਾ। ਜਦੋਂ ਮੈਂ ਨਜ਼ਰ ਮਾਰਦਾ, ਮੈਂ ਪਿਛਲੇ ਵਾਰ ਵੀ ਇਹ ਗੱਲ ਕੀਤੀ ਸੀ ਵੀ ਇੰਡੀਅਨ ਸਟੇਟ ਨੂੰ ਸਭ ਤੋਂ ਵੱਧ ਖਤਰਾ ਉਸ ਖਾੜਕੂ ਸੰਘਰਸ਼ ਨਾਲ ਸੰਬੰਧਿਤ ਬੰਦੇ ਤੋਂ ਹੁੰਦਾ, ਜਿਹਦੇ ਕੋਲ ਬਾਹਲੀਆਂ ਤਰਕਾਂ ਦਲੀਲਾਂ ਲਈ ਥਾਂ ਨਹੀਂ, ਤੇ ਉਹਨੂੰ ਸਿੱਧਾ ਜਿਹਾ ਆਉਂਦਾ, ਰਾਜ ਕਰਹਿ ਕਿ ਲੜ ਮਰੇ, ਖਾਲਸਾ ਬਾਗੀ ਹੁੰਦਾ ਜੀ ਜਾਂ ਬਾਦਸ਼ਾਹ। ਤੇ ਇਸ ਤਰ੍ਹਾਂ ਦੀ ਸਪਸ਼ਟ ਸੋਚ ਵਾਲੇ ਬੰਦੇ ਨੂੰ
ਕੀ ਕਹਿ ਕੇ ਤੁਸੀਂ ਭਰਮਾਓਗੇ, ਕੀ ਕਹਿ ਕੇ ਤੁਸੀਂ ਉਹਨੂੰ ਜਰਕਾਓਗੇ, ਕੀ ਕਹਿ ਕੇ ਤੁਸੀਂ ਉਹ ਤਾਂ ਫਿਰ ਡੂ ਔਰ ਡਾਈ। ਜਿਵੇਂ 1992 90 91 92 ਦੇ ਦੌਰ ਵਿੱਚ ਜਦੋਂ ਇਹ ਵਿਚਾਰ ਬਹੁਤ ਕੌਮ ਦੇ ਵਿੱਚ ਚੱਲਿਆ ਕਿ ਜੀ ਜੇ ਤੁਸੀਂ ਜਿਹੜੇ ਖਾੜਕੂ ਲਹਿਰ ਵਾਲੇ ਥੋੜਾ ਜਿਹਾ ਠੰਡੇ ਚੱਲੋ ਨਾ, ਆਪਣੀ ਤਾਂ ਸਰਕਾਰ ਬਣ ਸਕਦੀ ਹੈ, ਆਪਾਂ ਫਲਾਣੇ ਨੂੰ ਮੁੱਖ ਮੰਤਰੀ ਬਣਾ ਦਾਂ। ਉਹਨਾਂ ਸਮਿਆਂ ਦੇ ਵਿੱਚ ਸਰਦਾਰ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਉਹਨਾਂ ਦੇ ਨਾਂ ਤੇ ਇੱਕ ਬਿਆਨ ਛਪਿਆ ਸੀ ਬਈ ਇਹ ਜਿਹੜਾ ਖਾਲਿਸਤਾਨ ਦਾ ਸੰਘਰਸ਼ ਹੈ, ਇਹ ਅਸੀਂ ਤਾਂ ਤੋਰਿਆ ਨਹੀਂ, ਸਾਨੂੰ ਕਿਹਾ ਜਾ ਰਿਹਾ ਵੀ ਤੁਸੀਂ ਛੱਡ ਦਿਓ। ਅਸੀਂ ਤਾਂ ਇਹ ਦੇਖਿਆ ਵੀ ਸਾਡੀਆਂ ਜਥੇਬੰਦੀਆਂ ਦੇ ਨਾਂ ਖਾਲਿਸਤਾਨ ਤੋਂ ਸ਼ੁਰੂ ਹੁੰਦੇ ਆ, ਖਾਲਿਸਤਾਨ ਤੇ ਖਤਮ ਹੁੰਦੇ ਆ, ਤੇ ਖਾਲਿਸਤਾਨ ਦੇ ਸੰਘਰਸ਼ ਵਿੱਚ ਬੇਅੰਤ ਸ਼ਹਾਦਤਾਂ ਹੋ ਚੁੱਕੀਆਂ ਨੇ, ਬੇਅੰਤ ਸਿੱਖਾਂ ਤੇ ਤਸ਼ੱਦਦ ਹੋ ਰਿਹਾ, ਤੇ ਅੱਜ ਸਾਡੇ ਕੋਲ ਤਾਂ ਕੋਈ ਇਹੋ ਜਿਹਾ ਹੱਕ ਨਹੀਂ ਕਿ ਅਸੀਂ ਖਾਲਿਸਤਾਨ ਛੱਡ ਦਈਏ। ਸਾਡੇ ਕੋਲ ਤਾਂ ਸਿੱਧਾ ਜਿਹਾ ਵਾ ਵੀ ਜਾਂ ਤਾਂ ਅਸੀਂ ਖਾਲਿਸਤਾਨ ਦੇ ਰਾਹ ਵਿੱਚ ਸ਼ਹੀਦ ਹੋ ਜਾਈਏ ਤੇ ਜਾਂ ਖਾਲਿਸਤਾਨ ਲੈ ਲਈਏ। ਸਾਡੇ ਕੋਲ ਇਹ ਤੋਂ ਬਿਨਾਂ ਇਹਨੂੰ ਤਿਆਗਣ ਵਾਲਾ ਰਾਹ ਹੈ ਨਹੀਂ। ਤੇ ਜੇ ਕਿਸੇ ਕੋਲ ਇਹਦੇ ਨਾਲੋਂ ਵਧੀਆ ਅਲਟਰਨੇਟਿਵ ਹੈਗਾ ਕਿ ਖਾਲਿਸਤਾਨ ਤੋਂ ਜਾਂ ਖਾੜਕੂ ਲਹਿਰ ਤੋਂ ਤਿਆਗ ਕੇ ਆਪਾਂ ਸਰਕਾਰ ਬਣਾ ਲਈਏ, ਤੇ ਉਹ ਭਾਈ ਤੁਸੀਂ ਆਪਦਾ ਦੇਖ ਲਓ, ਸਾਡੇ ਕੋਲ ਇਹੋ ਜਿਹਾ ਕੋਈ ਹਿਸਾਬ ਕਿਤਾਬ। ਇੱਕ ਵਾਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਨੂੰ ਮੈਂ ਜਦੋਂ ਵੀ ਇੱਥੇ ਕਿਤੇ ਬੈਠੀ ਖੜੀ ਦਾ ਪੁਰਾਣੀਆਂ ਗੱਲਾਂ ਚੱਲ ਪੈਂਦੀਆਂ, ਤੇ ਭੁੱਲਰ ਸਾਹਿਬ ਗਏ ਨਾਲ, ਤੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੂੰ ਆਲਮਗੀਰ ਗੁਰਦੁਆਰੇ ਦੇ ਨੇੜੇ ਤੇੜੇ ਇੱਕ ਸੜਕ ਦੇ ਉੱਤੇ ਉਹ ਕੱਚਾ ਜਿਹਾ ਢਾਰਾ ਜਿਹਾ ਸੀਗਾ, ਚਾਹ ਵਾਲਾ ਹੋਟਲ ਜਿਹਾ ਸੀ, ਉੱਥੇ ਰੱਖੀ ਸੀ ਕਿਸੇ ਵੱਡੇ ਆਪਣੇ ਕੌਮ ਦੇ ਆਗੂ ਨਾਲ ਮੁਲਾਕਾਤ। ਅੰਡਰਗਰਾਉਂਡ ਲਹਿਰ ਦੇ ਵਿੱਚ ਬੜੇ ਖਿਆਲ ਰੱਖਣੇ ਪੈਂਦੇ ਆ। ਤੋ ਜਥੇਦਾਰ ਸਾਹਿਬ ਗੁਰਜੰਟ ਸਿੰਘ ਟੇਬਲ ਤੇ, ਜਿਹੜਾ ਉੱਥੇ ਕੱਚਾ ਪੱਕਾ ਜਿਹਾ ਢਾਰਾ ਜਿਹਾ ਸੀਗਾ ਸੜਕ ਦੇ ਕੰਢੇ ਜਿਵੇਂ ਬਣੇ ਹੁੰਦੇ ਆ, ਤੇ ਭਾਈ ਆਪਣੇ ਪ੍ਰੋਫੈਸਰ ਸਾਹਿਬ ਪਿਛਲੇ ਪਾਸੇ ਜਿਵੇਂ ਖੜੀ ਦਾ ਵੀ ਥੋੜਾ ਜਿਹਾ ਸਿਕਿਉਰਿਟੀ ਦੇ ਪੱਖ ਤੋਂ ਚਤੰਨ ਰਹਿ ਕੇ ਖੜੇ, ਤੇ ਉਹ ਸਾਹਮਣੇ ਜਿਹੜਾ ਬੰਦਾ ਬੈਠਾ ਸੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ, ਉਹਨੇ ਪੂਰਾ ਆਪਦਾ 40-45 ਘੰਟਾ ਲਾ ਕੇ 40-45 ਮਿੰਟ ਘੰਟਾ ਲਾਇਆ, ਤੇ ਉਹਨੇ ਇਹ ਪੱਖ ਦੱਸਿਆ ਕਿ ਆਪਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਆ, ਆਪਣੇ ਕੋਲੇ ਸੱਤਾ ਆ ਸਕਦੀ ਆ, ਆਪਾਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਆਪਦਾ ਹੋਊਗਾ, ਫਿਰ ਉਹਦੇ ਨਾਲ ਆਪਾਂ ਦਿੱਲੀ ਵਾਲੇ ਕਹਿੰਦੇ ਅਸੀਂ ਐਂ ਕਰਾਂਗੇ। ਜੋ ਵੀ ਉਹ ਤੁਸੀਂ ਉਹ ਜਿਹੜੀ ਮਲੋਆ ਕ੍ਰਿਸ਼ਨ ਧਰ ਦੀ ਕਿਤਾਬ ਆ ਓਪਨ ਸੀਕ੍ਰੇਟ ਖੁੱਲੇ ਭੇਦ, ਉਹ ਚੋਂ ਪੜ੍ਹ ਸਕਦੇ ਹੋ ਕਿਵੇਂ ਸਟੇਟ ਨੇ ਵਾਰ-ਵਾਰ ਇਹ ਭਾਈ ਜਸਵੀਰ ਸਿੰਘ ਰੋਡੇ ਹੋਣਾ ਰਾਹੀਂ ਜਾਂ ਹੋਰ ਕਈਆਂ ਰਾਹੀਂ ਇਹ ਪ੍ਰਪੋਜ਼ਲ ਵਾਰ-ਵਾਰ ਦਿੱਤੀ ਆ ਖਾੜਕੂ ਲਹਿਰ ਦੌਰਾਨ ਵੀ ਤੁਸੀਂ ਆਪਦੀ ਸਰਕਾਰ ਬਣਾ ਲਓ ਜੀ, ਉਹ ਤੁਹਾਡੀ ਆਪਦੀ ਸਰਕਾਰ ਹੋਊਗੀ, ਤੁਹਾਡਾ ਅੰਮ੍ਰਿਤਧਾਰੀ ਗੁਰਸਿੱਖ ਕੋਈ ਮੰਤਰੀ ਮੁੱਖ ਮੰਤਰੀ ਹੋਊਗਾ, ਅਕਾਲ ਤਖਤ ਤੇ ਹਥਿਆਰ ਸਿੱਟ ਲਓ, ਖਾੜਕੂਆਂ ਨਾਲ ਪੰਜਾਬ ਦੀ ਸਰਕਾਰ, ਤੁਹਾਡੀ ਆਪਦੀ ਚੁਣੀ ਹੋਈ ਸਰਕਾਰ ਜਿਹੜੀ ਹੈ ਵੀ ਉਹ ਗੱਲ ਕਰ ਲਓ। ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕਰਦੇ ਕਰਾਉਂਦਿਆਂ ਕਾਫੀ ਟਾਈਮ ਜਦੋਂ ਬੀਤ ਗਿਆ, ਤੇ ਕਿਣਮਿਣ ਜੀ ਹੋ ਰਹੀ, ਧੁੰਦ ਤੇ ਠੰਡ ਵਾਹਵਾ, ਤੇ ਵਾਹਵਾ ਘੁਸਮੁਸੇ ਜਿਹਾ ਵਾਲਾ ਕੰਮ ਜਿਹਾ ਹੋਇਆ ਪਿਆ। ਤੇ ਸਾਰੀਆਂ ਗੱਲਾਂ ਜਦੋਂ ਦਲੀਲਾਂ ਸੁਣ ਰਹੇ ਆ, ਤੇ ਪ੍ਰੋਫੈਸਰ ਭੁੱਲਰ ਪ੍ਰੋਫੈਸਰ ਸੀ GNE ਕਾਲਜ ਦੇ, ਇਹ ਬਿਲਕੁਲ ਨਾਲ ਖੜੇ, ਤੇ ਇਹਨਾਂ ਦੇ ਉੱਤੇ ਉਸ ਵਿਅਕਤੀ ਦੀਆਂ ਜਿਹੜਾ ਸਮਝਾਉਣ ਆਇਆ ਸੀ ਵੀ ਖਾਲਿਸਤਾਨ ਦੇ ਰਾਹ ਵਿੱਚ ਆਪਾਂ ਨੂੰ ਇੱਕ ਦਮ ਲੈਣਾ ਚਾਹੀਦਾ, ਦਮਦਮਾ ਕੌਨਸੈਪਟ ਆਪਾਂ ਨੂੰ ਮੁੱਖ ਮੰਤਰੀ, ਤੇ ਭੁੱਲਰ ਸਾਹਿਬ ਨੂੰ ਵੀ ਉਹਨਾਂ ਦੀਆਂ ਗੱਲਾਂ 'ਚ ਦਮ ਲੱਗਿਆ ਵੀ ਬੜੀਆਂ ਵਧੀਆ ਗੱਲਾਂ। ਕਈ ਬੰਦੇ ਬੁਲਾਰੇ ਬੜੇ ਵਧੀਆ ਹੁੰਦੇ ਆ, ਤੁਸੀਂ ਦੇਖਿਆ ਜਿਹੜੇ ਆ ਜਾਦੂਗਰ ਤਮਾਸ਼ੇ ਕਰਨ ਵਾਲੇ ਹੁੰਦੇ ਆ, ਉਹਨਾਂ ਦੀ ਬਣਾਈ ਕਮਾਲ ਦੀ ਹੁੰਦੀ ਹੈ। ਉਹ ਆਪਾਂ ਨੂੰ ਕਹਿੰਦੇ ਆ ਇਹਦੇ ਵਿੱਚ ਤੁਹਾਨੂੰ 20 ਫੁੱਟ ਲੰਮਾ ਸੱਪ ਕੱਢ ਕੇ ਦਿਖਾਉਂ, ਅਗਲੇ ਅੱਧਾ ਘੰਟਾ ਪੜ੍ਹੇ ਲਿਖੇ ਲੋਕਾਂ ਨੂੰ ਉਹ ਅਨਪੜ੍ਹ ਜਿਹਾ ਮਦਾਰੀ ਇਹ ਕਹਿ ਕੇ ਬੰਨ ਕੇ ਰੱਖਦਾ ਵੀ ਇਹਦੇ ਚੋਂ 20 ਫੁੱਟ ਲੰਮਾ ਸੱਪ ਕੱਢ ਕੇ ਦਿਖਾਉਂ, ਨਾ ਉਹ ਸੱਪ ਨਿਕਲਦਾ ਨਾ ਕੋਈ ਹੁੰਦਾ, ਪਰ ਮੈਂ ਇਹ ਤਮਾਸ਼ਾ ਦੇਖਦੇ ਹਜ਼ਾਰਾਂ ਲੋਕਾਂ ਨੂੰ ਆਪਾਂ ਦੇਖ। ਇਵੇਂ ਕਈਆਂ ਕੋਲੇ ਵਾਕ ਕਲਾ ਜਿਹੜੀ ਹੈ ਨਾ ਗੱਲਬਾਤ ਦੀ ਆਰਟ, ਇਹ ਬੜਾ ਕਮਾਲ ਦਾ ਹੁੰਦਾ। ਤੋ ਉਹਨੇ ਵੀ ਇਹੋ ਜਿਹੇ ਤਰੀਕੇ ਨਾਲ ਕੇਸ ਪੁੱਟ ਕੀਤਾ ਵੀ ਭੁੱਲਰ ਸਾਹਿਬ ਵੀ ਇੱਕ ਤਰੀਕੇ ਨਾਲ ਕੋਲੇ ਖੜੇ ਕਾਇਲ ਹੋਏ ਵੀ ਠੀਕ ਆ, ਪਰ ਵੱਡੇ ਜਿਨ੍ਹਾਂ ਦੇ ਉੱਤੇ ਜ਼ਿੰਮੇਵਾਰੀਆਂ ਲਈਆਂ ਹੁੰਦੀਆਂ ਨੇ ਉਹਨਾਂ ਦੇ ਦਿਲ ਦਿਮਾਗ ਬੜੇ ਵੱਡੇ ਹੁੰਦੇ। ਤੋ ਉਹਨਾਂ ਗੱਲ ਸੁਣਦਿਆਂ ਹੋਇਆਂ ਭੁੱਲਰ ਸਾਹਿਬ ਦੇ ਮਨ 'ਚ ਤਾਂ ਅਸਰ ਸੀਗਾ, ਪਰ ਭਾਈ ਗੁਰਜੰਟ ਸਿੰਘ ਨੇ ਉਸ ਸੱਜਣ ਨੂੰ ਆਖਿਆ
ਕਿ ਠੀਕ ਆ ਜੀ, ਤੁਹਾਡੀ ਸਾਰੀ ਗੱਲ ਸੁਣ ਲਈ ਆ, ਅਸੀਂ ਆਪਦੇ ਸਿੰਘਾਂ ਨਾਲ ਰਾਏ ਕਰਕੇ ਤੁਹਾਨੂੰ ਇਸ ਬਾਰੇ ਦੱਸਦੇ ਹਾਂ। ਤੇ ਉੱਥੇ ਉਹਨੂੰ ਫਿਰ ਕਿਹਾ ਵੀ ਤੂੰ 2 ਮਿੰਟ ਇੱਥੇ ਬੈਠ ਤੇ ਸਾਨੂੰ ਪਹਿਲਾਂ ਨਿਕਲ ਜਾਣ ਦੇ। ਤੋ ਜਦੋਂ ਭਾਈ ਗੁਰਜੰਟ ਸਿੰਘ ਨੇ ਇਹ ਇੱਕ ਤਰੀਕੇ ਨਾਲ ਮੀਟਿੰਗ ਖਤਮ ਹੋਣ ਦੀ ਗੱਲ ਕਰਤੀ ਤਾਂ ਭੁੱਲਰ ਸਾਹਿਬ ਨੂੰ ਇਸ਼ਾਰਾ ਹੋ ਗਿਆ ਤੇ ਭੁੱਲਰ ਸਾਹਿਬ ਬਾਹਰ, ਜਿੱਥੇ ਉਹ ਬਾਈਕ ਜੀ, ਉਦੋਂ ਮੋਟਰਸਾਈਕਲ ਜੇ ਹੁੰਦੇ ਸੀ ਆ ਹੀਰੋ ਹਾਂਡੇ ਜੱਦੀ ਜੁੱਦੀ ਜਿਹੜੇ ਹੁੰਦੇ ਸੀ, ਚੱਲ ਉਹ ਉੱਥੇ ਬਾਹਰ ਖੜਾ ਸੀ ਵੀ ਉਧਰ ਨੂੰ ਤੁਰ ਪਏ। ਤੇ ਭੁੱਲਰ ਸਾਹਿਬ ਨੇ ਜਾ ਕੇ ਉਹਨੂੰ ਕਿੱਕ ਮਾਰ ਕੇ ਬਾਈਕ ਤੇ ਬੈਠ ਗਏ ਤੇ ਮਗਰੋਂ ਗੁਰਜੰਟ ਸਿੰਘ ਬੜੇ ਛੋਲੇ ਕਦਮੀ ਤੇਜ਼ੀ ਨਾਲ, ਕਿਉਂਕਿ ਉਹਦਾ ਭੁੱਲਰ ਸਾਹਿਬ ਦਾ ਕੱਦ ਛੋਟਾ ਤੇ ਇਹਨਾਂ ਦਾ ਹੁੰਦੜ ਹੇਲ ਸੀ ਪੂਰੇ, ਜਥੇਦਾਰ ਗੁਰਜੰਟ ਸਿੰਘ, ਉਹ ਬੜੀ ਤੇਜ਼ੀ ਨਾਲ ਕਾਹਲ ਨਾਲ ਮਤਲਬ ਉੱਠਦੇ ਪੈਰ ਉੱਥੇ ਆਏ, ਜਿਵੇਂ ਆਪਾਂ ਬੈਠਦੇ ਆ ਲੱਤ ਘੁਮਾ ਕੇ। ਤੇ ਲੱਤ ਘੁਮਾ ਕੇ ਬੈਠਣ ਵਕਤ ਬੰਦੇ ਦਾ ਸੁਭਾਵਕ ਹੀ ਜਿਹੜਾ ਮੂਹਰੇ ਬੈਠਾ ਚਲਾ ਰਿਹਾ ਹੁੰਦਾ, ਉਹਦੇ ਮੋਢਿਆਂ ਤੇ ਹੱਥ ਪੈ ਹੀ ਜਾਂਦਾ। ਤੇ ਅਜੇ ਉਹਨਾਂ ਨੇ ਦੂਜਾ ਪੈਰ ਮੋਟਰਸਾਈਕਲ ਦੇ, ਬਾਈਕ ਦੇ, ਉਹ ਜਿਹੜਾ ਦੂਜੇ ਪਾਸੇ ਪੰਜਾ ਜਿਹਾ ਬਣਿਆ ਹੁੰਦਾ ਪੈਰ ਟਿਕਾਉਣ ਵਾਲਾ ਹੈਂਡ, ਉਹ ਉੱਥੇ ਰੱਖਿਆ ਨਹੀਂ ਸੀ। ਉਹਨੇ ਟਾਈਮ ਦੇ ਵਿੱਚ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਨੇ ਆਪਦੀ ਗੱਲ ਕੰਪਲੀਟ ਕਰਤੀ ਸੀ। ਪ੍ਰੋਫੈਸਰ ਸਾਹਿਬ, ਇਹੋ ਜਿਹੇ ਬੰਦਿਆਂ ਨੂੰ ਮੇਰੇ ਵਰਗਿਆਂ ਨਾਲ ਮਿਲਾਉਣ ਤੋਂ ਦੂਰ ਹੀ ਰੱਖਿਆ ਕਰੋ। ਮੇਰੇ ਕੋਲੇ ਇੰਨੀਆਂ ਵੱਡੀਆਂ ਗੱਲਾਂ ਦਾ ਕੀ ਅਰਥ, ਮਤਲਬ ਸਾਨੂੰ ਤਾਂ ਸਿੱਧਾ ਜਿਹਾ ਆਉਂਦਾ ਵੀ ਅਸੀਂ ਖਾਲਿਸਤਾਨ ਦੇ ਲਈ ਲੜ ਰਹੇ ਹਾਂ ਤੇ ਖਾਲਿਸਤਾਨ ਦੇ ਲਈ ਹਥਿਆਰਬੰਦ ਜੰਗ ਲੜਨ ਦੇ ਰਾਹ ਵਿੱਚ ਇਹੋ ਜਿਹੀਆਂ ਗੱਲਾਂ ਦਾ। ਹੁਣ ਪ੍ਰੋਫੈਸਰ ਸਾਹਿਬ ਮੋਟਰਸਾਈਕਲ ਚਲਾ ਰਹੇ ਨੇ ਤੇ ਸੋਚ ਰਹੇ ਨੇ ਕਿ ਮੈਂ 1 ਘੰਟੇ ਤੋਂ ਉਹਦਾ ਕਾਇਲ ਹੋ ਗਿਆ ਸੀ, ਜਿਹਦੇ ਨਾਲ ਗੱਲ ਹੋ ਰਹੀ ਸੀ ਉਹ ਉੱਥੇ ਬੈਠਾ ਇੱਕੋ ਗੱਲ ਤੇ ਸੀ ਵੀ ਭਾਈ ਠੀਕ ਆ, ਤੇਰੀ ਗੱਲ ਸੁਣਨੀ ਤਾਂ ਮੇਰੀ ਲੋੜ ਆ, ਮਜਬੂਰੀ ਆ, ਪਰ ਮੈਂ ਜਿੱਥੇ ਖੜਾ ਸੋ ਖੜਾ। ਸੋ ਖਾੜਕੂ ਸੰਘਰਸ਼ ਵਾਲੇ ਜਿੰਨੇ ਹਜ਼ਾਰਾਂ ਬੰਦਿਆਂ ਨੂੰ ਮੈਂ ਜ਼ਿੰਦਗੀ 'ਚ ਮਿਲਿਆ, ਉਹਨਾਂ ਦਾ ਨਿਸ਼ਾਨਾ ਖਾਲਿਸਤਾਨ ਸੀ। ਖਾਲਿਸਤਾਨ ਲਈ ਉਹ ਸ਼ਹੀਦ ਹੋ ਗਏ, ਖਾਲਿਸਤਾਨ ਦੇ ਲਈ ਉਹ ਲੜਦੇ ਮਰਦੇ ਜਾਂ ਅੱਜ ਤੱਕ ਡਟੇ ਹੋਏ। ਇਹ ਗੱਲ ਮੈਂ ਕਿਉਂ ਛੋਹੀ ਹੈ? ਖਾੜਕੂਆਂ ਨੂੰ ਹੰਭਾ ਕੇ, ਹਰਾ ਕੇ ਇਹ ਜਚਾਉਣਾ ਕਿ ਦੇਖੋ ਜੀ ਤੁਸੀਂ ਬੜੇ ਸੱਚੇ ਸਿੱਖ ਹੋ। ਜਿਹੜੇ ਏਜੰਸੀਆਂ ਦੇ ਏਜੰਟ ਹੁੰਦੇ ਆ ਨਾ, ਉਹ ਇਹੀ ਕਹਿਣਗੇ ਜਦੋਂ ਕੋਈ ਫੜਿਆ ਜਾਵੇ ਸੀਏ ਸਟਾਫ ਦੇ ਵਿੱਚ, ਉਹਦੇ ਨਾਲ ਬੜਾ ਹਮਦਰਦੀ ਵਾਲਾ ਰਵੱਈਆ ਰੱਖਣ ਵਾਲਾ, ਇੱਕ ਗੁੱਡ ਕੌਪ ਬੈਡ ਕੌਪ ਵਾਲੀ ਹੈਗੀ ਆ ਨਾ, ਵੀ ਇੱਕ ਤਾਂ ਛੱਤਰ ਫੇਰਨ ਵਾਲੇ ਹੁੰਦੇ ਆ, ਫਿਰ ਜਦੋਂ ਪੂਰੀ ਤਰ੍ਹਾਂ ਬੰਦਾ ਜਲੀਲ ਹੋਇਆ, ਟੁੱਟਿਆ ਭੱਜਿਆ ਨੰਗਾ, ਉੱਥੇ ਕੋਈ ਫਿਰ ਦੂਜਾ ਆਉਂਦਾ ਜਿਹੜਾ ਥੋੜੀ ਚਾਪਲੂਸੀ ਜੀ ਕਰਕੇ ਵੀ ਤੁਸੀਂ ਤਾਂ ਘੈਂਟ ਬੰਦੇ ਹੋ। ਔਰ ਇਹ ਜਿੰਨੀ ਵਾਰ ਮੇਰਾ ਵਾਹ ਪਿਆ, ਇਹ ਬੜਾ ਵਾਰ ਇਹ ਮਤਲਬ ਉਹ ਐ ਲੱਗਣ ਲਾ ਦਿੰਦੇ ਆ ਇੱਕ ਵਾਰੀ ਤਾਂ ਵੀ ਜਾਣੇ ਕਿ ਤੂੰ ਹੀ ਦਮਿਆ ਧਰਤੀ ਤੇ, ਤੂੰ ਤਾਂ ਮਹਾਨ ਬੰਦਾ, ਬਸ ਬੰਦਾ ਪੰਪ 'ਚ ਆ ਵੀ ਜਾਂਦਾ ਕਈ ਵਾਰੀ ਉਹਨਾਂ ਦੇ। ਸੋ ਉਹ ਫਿਰ ਦੂਜੀ ਆ ਜਾਂਦੀ ਆ ਵੀ ਤੂੰ ਤਾਂ ਯਾਰ ਵਧੀਆ ਬੰਦਾ, ਤੁਹਾਡੇ ਵਰਗੇ ਬੰਦੇ ਜਿਹੜੇ ਪੰਥ ਨੂੰ ਸਮਰਪਿਤ ਆ ਬਾਦਲ ਟੌੜੇ ਵਰਗੇ ਇੱਥੇ ਛਾਏ ਫਿਰਦੇ ਆ, ਤੁਹਾਡੇ ਵਰਗੇ ਬੰਦੇ ਆਉਣ ਸਿਆਸਤ ਵਿੱਚ, ਤੁਹਾਡਾ ਤਾਂ ਜਜ਼ਬਾ, ਤੁਸੀਂ ਤਾਂ ਲੜਨ ਮਰਨ ਨੂੰ ਪੰਥ ਲਈ, ਪੰਜਾਬ ਲਈ, ਤੇ ਇਹ ਏਦਾਂ ਉਹ ਇਸ ਤਰੀਕੇ ਦਾ ਮਾਹੌਲ ਬਣਾ ਕੇ ਖਾੜਕੂਆਂ ਨੂੰ ਕਹਿਣਾ ਵੀ ਤੁਸੀਂ ਯਾਰ ਖਾਲਿਸਤਾਨ ਕਹੀ ਚੱਲੋ, ਆ ਮਾਨ ਵਾਲੇ ਕਹਿੰਦੇ ਹੀ ਆ, ਦਲ ਖਾਲਸਾ ਵਾਲੇ ਕਹਿੰਦੇ ਹੀ ਆ। ਸੋ ਖਾੜਕੂ ਨੂੰ ਖਾਲਿਸਤਾਨੀ ਬਣਾਉਣਾ ਤੇ ਖਾਲਿਸਤਾਨੀ ਨੂੰ ਕਹਿਣਾ ਕਿ ਯਾਰ ਕਿੰਨਾ ਕੁ ਟਾਈਮ ਘਸਾਈ ਕਰਾਈ ਜਾਵੇਗਾ। ਜਿਵੇਂ ਆ ਇੱਕ ਰਾਗੀ ਰਾਮ ਸਿੰਘ ਹੁੰਦਾ ਸੀ, ਉਹ ਭਿੰਡਰਾਂ ਵਾਲੇ ਸੰਤਾਂ ਦਾ ਖਾਸ ਬੰਦਾ ਰਿਹਾ, ਔਰ ਉਹ ਰਾਗੀ ਰਾਮ ਸਿੰਘ ਇੰਨੀ ਚੰਗੀ ਇੱਜ਼ਤ ਸਤਿਕਾਰ ਵਾਲਾ ਬੰਦਾ ਰਿਹਾ ਮਾਨ ਦਲ ਦੇ ਵਿੱਚ, ਕਿਉਂਕਿ ਜਦੋਂ ਮਾਨ ਸਾਹਿਬ ਫੜੇ ਗਏ ਆ ਉਦੋਂ ਉਹ ਗ੍ਰਿਫਤਾਰ ਹੋਇਆ ਸੀ ਨਾਲ, ਤੇ ਕਾਫੀ ਜ਼ਿਆਦਾ ਉਹਨੇ ਵੀ ਨਾਲ ਕੱਟਿਆ। ਕੁੱਲ ਮਿਲਾ ਕੇ ਰਾਗੀ ਰਾਮ ਸਿੰਘ ਨੇ ਆਪਦੀ ਜ਼ਿੰਦਗੀ ਖਾਲਿਸਤਾਨੀ ਸਫਾ 'ਚ ਕੱਢੀ, ਪਰ ਆਖਰ ਕਿਹੜਾ ਭਾਣਾ ਵਾਪਰਿਆ ਕਿ ਉਹਨੇ ਬਾਦਲ ਦਾ ਜੁਆਇਨ ਕਰ ਲਿਆ, ਨਾਲ ਦੀ ਨਾਲ ਉਹਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣ ਗਿਆ। ਇਹ ਗੱਲ ਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਏਜੰਸੀਆਂ ਦੇ ਬੰਦੇ ਫਿਰ ਕਹਿੰਦੇ ਹੁੰਦੇ ਨੇ ਬਈ ਤੁਸੀਂ ਮਾਨਦਾਲ 'ਚ ਜਿੰਨੀ ਵਾਰ ਮਰਜ਼ੀ ਚਲੀ, ਇੱਥੇ ਨਹੀਂ ਤੁਹਾਡਾ ਕੋਈ ਬਣਨਾ, ਕਿੱਧਰ ਤੁਰੇ ਫਿਰਦੇ ਹੋ ਦਲ ਖਾਲਸਾ? ਜੇ ਆਉਣਾ ਹੀ ਆ ਨਾ ਫਿਰ ਇੱਧਰ ਆਓ ਮਾੜਾ ਜੀ। ਤੇ ਜਦੋਂ ਕਿਸੇ ਮਹਿਤੇ ਚਾਵਲੇ ਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਾਂ ਗਰੇਵਾਲ ਵਰਗੇ ਨੂੰ ਬਣਦਾ ਦੇਖਦੇ ਆ ਖਾਲਿਸਤਾਨੀ ਮੁੰਡੇ, ਜਦੋਂ ਕਿਸੇ ਰਾਮ ਸਿੰਘ ਵਰਗੇ ਨੂੰ ਬਣਦਾ ਦੇਖਦੇ ਆ, ਫਿਰ ਉਹ ਕਹਿੰਦਾ ਯਾਰ ਇਹ ਵਧੀਆ ਹੈਗਾ, ਤੇ ਪੰਥ ਦੀ ਸੰਸਥਾ ਉਹਦੇ 'ਚ ਹੀ ਗਏ, ਆਪਾਂ ਕੋਈ ਮਾੜਾ ਕੰਮ ਥੋੜੀ ਕਰ ਰਹੇ ਹਾਂ। ਸੋ ਕੁੱਲ ਮਿਲਾ ਕੇ ਖਾੜਕੂ ਤੋਂ ਖਾਲਿਸਤਾਨੀ, ਖਾਲਿਸਤਾਨੀ ਤੋਂ ਫਿਰ ਉਹਨੂੰ ਪੰਥਕ ਜਿਹਾ ਬਣਾਉਣਾ ਕਹਿੰਦਾ ਵੀ ਪੰਥ ਕਰ ਰਿਹਾ। ਫਿਰ ਉਹ ਅਗਲਾ ਸਟੈਪ ਇੱਕ ਹੋਰ ਆਉਂਦਾ, ਉਹ ਆਉਂਦਾ ਭਾਰਤੀ ਮੁੱਖ ਧਾਰਾ ਨੂੰ ਮੱਥਾ ਟਿਕਾਉਣਾ। ਯਾਰ ਐਮਐਲਏ ਐਮਪੀ ਬਣੋ, ਕਿੱਧਰ ਤੁਰੇ ਫਿਰਦੇ ਹੋ? ਔਰ ਇਹ ਸਾਰਾ ਕੁਝ ਇੱਥੇ ਸਾਡੇ ਆਲੇ ਦੁਆਲੇ ਵਾਪਰ ਰਿਹਾ। ਪਿਛਲੀ ਵਾਰ ਵੀ ਆਪਾਂ ਗੱਲ ਕੀਤੀ ਸੀ, ਕੋਈ ਮਹਿਤੇ ਚਾਵਲੇ
ਵਰਗੇ ਨੇ, ਕੋਈ ਵਿਰਸਾ ਸਿੰਘ ਬਲਟੋਹੇ ਵਰਗੇ ਨੇ, ਕੋਈ ਸਰਚਾਂਦ ਵਰਗੇ, ਕੋਈ ਹਰਮਿੰਦਰ ਗਿੱਲ ਵਰਗੇ। ਇਹ ਬੰਦੇ ਜਿਨ੍ਹਾਂ ਦਿਨਾਂ 'ਚ ਇਹਨੇ ਸਰਗਰਮ ਸੀ ਨਾ ਸੰਘਰਸ਼ ਵਿੱਚ, ਬੜੀ ਵੱਡੀ ਤੋਪ ਮੰਨੇ ਜਾਂਦੇ ਸੀ। ਬਾਬਾ ਜਰਨੈਲ ਸਿੰਘ ਦੇ ਬੁੱਕਲ ਦੇ ਬੰਦੇ ਸੀ। ਪਰ ਇਹ ਇਕੱਲੇ ਨਹੀਂ, ਇਹੋ ਜਿਹੇ ਹੋਰ ਬੜੇ ਨੇ। ਇਹਨਾਂ ਨੂੰ ਅਵਾ ਤਵਾ ਬੋਲਣ ਦੀ ਮੈਂ ਗੱਲ ਨਹੀਂ ਕਰ ਰਿਹਾ ਵੀ ਮਾੜਾ ਮੰਨੋ ਇਹਨਾਂ ਨੂੰ। ਮੈਂ ਇਹ ਕਹਿਣਾ ਕਿ ਇਹ ਸਟੇਟ ਦੀ ਕਾਮਯਾਬੀ ਆ ਕਿ ਸਾਡੇ ਵਿੱਚੋਂ ਬੰਦਿਆਂ ਨੂੰ ਕਿਵੇਂ ਕਿੱਥੇ ਲਿਜਾ ਕੇ ਸੁੱਟਦੇ ਆ। ਇਹਦੇ ਨਾਲ ਸੰਘਰਸ਼ ਟੁੱਟਦਾ, ਸੰਘਰਸ਼ ਪ੍ਰਤੀ ਲੋਕਾਂ ਦੀ ਡੈਡੀਕੇਸ਼ਨ ਘਟਦੀ ਹੈ। ਵੀ ਇਹ ਤਾਂ ਇਹੋ ਜਿਹੇ ਹੁੰਦੇ ਆ, ਅਸੀਂ ਦੇਖਿਆ ਵੱਡੇ ਵੱਡੇ ਖਾੜਕੂ ਆ ਫਿਰਦਾ, ਇਹ ਫਲਾਨਾ ਹੁੰਦਾ ਸੀ, ਜ਼ਿੰਮੇਵਾਰੀਆਂ ਲੈਂਦਾ ਸੀ, ਇਹ ਤਾਂ ਐਂ ਕਰਦਾ ਸੀ। ਇਹ ਗੱਲ ਪੈਦਾ ਕਰਨ ਲਈ ਵੀ ਆਮ ਬੰਦੇ 'ਚ ਯਕੀਨ ਖਤਮ ਹੋ ਜਾਏ ਜੁਝਾਰੂਆਂ ਦਾ, ਫਿਰ ਚਾਲਾਂ ਚੱਲੀਆਂ ਜਾਂਦੀ। ਸੋ ਭਾਰਤੀ ਮੁੱਖ ਧਾਰਾ ਤੁਹਾਨੂੰ MLA MP ਬਣਾਉਣ ਲਈ, ਤੁਹਾਨੂੰ ਅਹੁਦੇ ਦੇਣ ਲਈ ਤਿਆਰ ਬੈਠੀ ਆ। ਤੁਹਾਨੂੰ ਇੱਕ ਅੱਧੀ ਵਾਰ ਉਹ ਕਹਿੰਦੇ ਵੀ ਇੱਕ ਵਾਰੀ ਕਾਣਾ ਕਰੋ। ਹੁਣ ਇਸ ਤਰੀਕੇ ਨਾਲ ਹੀ ਦੂਜੀ ਗੱਲ ਬਈ ਜਿਵੇਂ ਭਾਈ ਅਮਰਤਪਾਲ ਸਿੰਘ ਦੀ ਗੱਲ ਆ, ਜਦੋਂ ਉਹ ਇੱਥੇ ਆਇਆ ਦੁਬਈ ਤੋਂ, ਸਾਰਿਆਂ ਨੂੰ ਲੱਗਿਆ ਵੀ ਖਾਲਿਸਤਾਨ ਦੇ ਲਹਿਰ ਨੂੰ ਬਲ, ਔਰ ਉਹਨਾਂ ਦੇ ਸਮਰਥਕਾਂ ਨੇ, ਜੇ ਉਹਨੇ ਸਾਰੇ ਜਿਹੜੇ ਪਹਿਲਾਂ ਇੱਥੇ ਖਾਲਿਸਤਾਨੀ ਜਾਂ ਸੰਘਰਸ਼ ਵਾਲੇ ਸੀ, ਉਹਨਾਂ ਨਾਲ ਇੱਕ ਬੜਾ ਕਸੂਤਾ ਜਿਹਾ ਟਕਰਾਅ ਵੀ ਹੋਇਆ, ਜਿਹਦੇ ਵਿੱਚ ਲੋਕਾਂ ਨੂੰ ਲੱਗਦਾ ਸੀ ਵੀ ਜਿਹੜੇ ਇਹ ਪੁਰਾਣੇ ਖਾੜਕੂ ਆ, ਇਹ ਤਾਂ ਇਹਨੂੰ ਦੇਖ ਕੇ ਰਾਜੀ ਨਹੀਂ, ਇਹ ਵਿਚਾਰਾ ਇੰਨਾ ਵਧੀਆ ਬੰਦਾ। ਦੀਪ ਸਿੱਧੂ ਤੋਂ ਬਾਅਦ ਜੇਕਰ ਕੋਈ ਬੰਦਾ ਟੱਕਰਿਆ, ਕਹਿੰਦੇ ਕਹਾਉਂਦੇ ਬੰਦੇ, ਮੈਂ ਹੈਰਾਨ, ਉਹ ਕਹਿੰਦੇ ਹੁੰਦੇ ਆ, ਹੁਣ ਵੀ ਕਈ ਜਾਂਦੇ ਆ ਵੀ ਸੰਤ ਭਿੰਡਰਾਂ ਵਾਲਿਆਂ ਤੋਂ ਬਾਅਦ ਜੇ ਕਿਸੇ ਨੇ ਕੌਮ ਨੂੰ ਜਗਾਇਆ ਤੇ ਉਹ ਦੀਪ ਸਿੱਧੂ ਤੇ ਫੇਰ ਭਾਈ ਅਮਰਤਪਾਲ ਸਿੰਘ। ਮੈਂ ਕਿਹਾ ਯਾਰ 1984 ਦੇ ਵਿੱਚ ਜੂਨ ਤੋਂ ਸੰਤ ਜਰਨੈਲ ਸਿੰਘ ਚੜ੍ਹਾਈ ਕਰ ਗਏ। ਜਿਹੜਾ ਸਾਡੀ ਕੌਮ ਨੂੰ ਜਗਾਇਆ ਉਹ ਨਵੰਬਰ 84 ਦੇ ਵਿੱਚ ਜੋ ਸਾਡੀ ਕੌਮ ਦੇ ਉੱਤੇ ਵਾਪਰਿਆ। ਔਰ ਮੈਂ ਗਰੰਟੀ ਨਾਲ ਇਹ ਗੱਲ ਕਹਿਣਾ, ਬੜੇ ਇਹੋ ਜਿਹੇ ਸਾਡੇ ਜੁਝਾਰੂ ਸਫਾਂ 'ਚ ਬੰਦੇ ਆ ਜਿਹੜੇ ਕਹਿੰਦੇ ਆ ਕਿ ਜੂਨ 84 ਦੇ ਮੌਕੇ ਸਾਡੇ ਉੱਤੇ ਬਹੁਤਾ ਅਸਰ ਨਹੀਂ ਸੀ ਹੋਇਆ। ਕਿਉਂ ਨਹੀਂ ਸੀ ਹੋਇਆ? ਕਿ ਯਾਰ ਉੱਥੇ ਸੰਤ ਭਿੰਡਰਾਂ ਵਾਲੇ ਬੈਠੇ ਕਾਹਤੋਂ ਸੀ? ਉਹਨਾਂ ਨੇ ਹਥਿਆਰ ਲੈ ਕੇ ਬੈਠੇ ਸੀ। ਫਿਰ ਐ ਮਤਲਬ ਇਹ ਸਰਕਾਰੀ ਪ੍ਰਾਪੇਗੰਡਾ ਦਾ ਅਸਰ ਬਹੁਤ ਲੋਕਾਂ ਤੇ ਹੋਇਆ ਸੀ, ਅੱਜ ਵੀ ਬਥੇਰਿਆਂ ਤੇ। ਪਰ ਨਵੰਬਰ 84 ਦਾ ਕੋਈ ਕਿਸੇ ਕੋਲੇ ਤਰਕ ਨਹੀਂ। ਉਦੋਂ ਹਰੇਕ ਦੀ ਅੱਖਾਂ ਖੁੱਲੀਆਂ ਵੀ ਹੈ ਇੱਥੇ ਤਾਂ ਕਹਾਣੀ ਕੋਈ ਹੋਰ ਆ। ਉਹ ਤਾਂ ਤੁਹਾਨੂੰ ਤੁਹਾਡੀ ਕੌਮ ਦਾ ਕਹਾਣ ਪਹਿਲੋਂ ਤੁਹਾਡੇ ਜਿਹੜਾ ਹੈਗਾ ਕੇਂਦਰੀ ਅਸਥਾਨ ਦੇ ਉੱਤੇ ਸਿੱਖੀ ਦਾ ਦਾਇਰਾ, ਸਿੱਖਾਂ ਦਾ ਦਰਬਾਰ ਸਾਹਿਬ, ਤੇ ਤਾਂ ਸਾਰੇ ਭਾਰਤ ਵਿੱਚ ਸ਼ੁਕਰ ਕਰੋ ਇਹ ਤਾਂ ਬਚਾ ਰਹਿ ਗਿਆ, ਤਾਂ ਬੜਾ ਮਾੜਾ ਹੋ ਸਕਦਾ ਹੈ। ਫਿਰ ਇਹ ਸਾਰੀਆਂ ਗੱਲਾਂ ਦੇ ਨਾਲ ਬਹੁਤ ਵੱਡਾ ਫਰਕ ਪਿਆ। ਅਸਲ ਵਿੱਚ ਨਤੀਜਾ ਕੀ ਨਿਕਲਿਆ ਵੀ ਪੂਰੀ ਦੀ ਪੂਰੀ ਕੌਮ ਦੇ ਵਿੱਚੋਂ ਇੱਕ ਇਹੋ ਜਿਹਾ ਜਜ਼ਬਾ ਪ੍ਰਗਟ ਹੋਇਆ ਵੀ ਕੋਈ ਬਿਰਲਾ ਹੀ ਬਚਿਆ ਹੋਣਾ, ਨਹੀਂ ਤਾਂ ਹਰੇਕ ਸਿੱਖ ਕਹਿੰਦਾ ਸੀਗਾ ਵੀ ਮੇਰਾ ਕਿਸੇ ਤਰੀਕੇ ਨਾਲ ਇਸ ਸੰਘਰਸ਼ ਵਿੱਚ ਯੋਗਦਾਨ ਪੈ ਜਾਵੇ। ਲੋਕ ਦਰਵਾਜ਼ੇ ਖੁੱਲੇ ਰੱਖਣ ਲੱਗ ਗਏ। ਲੜਨ ਮਰਨ ਦੇ ਰਾਹ ਪਏ ਹੋਏ ਸਿੰਘਾਂ ਦੀ ਸੇਵਾ 'ਚ ਪੰਜਾਬ ਐ ਖੜਾ ਸੀ। ਔਰ ਕੱਲਾ ਪੰਜਾਬ ਦਾ ਇਹ ਵੀ ਕੱਲੇ ਸਿੱਖ, ਪੁਲਿਸ ਮਹਿਕਮੇ ਦੇ ਵਿੱਚੋਂ, ਫੌਜ ਵਿੱਚੋਂ, ਮਾਸਟਰਾਂ ਚੋਂ ਕੋਈ ਇਹੋ ਜਿਹੀ ਜਾਤ ਨਹੀਂ ਹੈਗੀ, ਕੋਈ ਇਹੋ ਜਿਹਾ ਡਿਪਾਰਟਮੈਂਟ ਮਹਿਕਮਾ ਨਹੀਂ ਹੈਗਾ ਜੀ। ਸਾਰਿਆਂ ਦੇ ਵਿੱਚੋਂ ਆਏ ਤੇ ਕੌਮ ਦੀ ਸੇਵਾ ਉਹਨਾਂ ਨੇ ਕੀਤੀ। ਹੁਣ ਇਹ ਸਾਰਾ ਕੁਝ ਜਦੋਂ ਵਾਪਰਿਆ ਤਾਂ ਉਦੋਂ ਬਾਅਦ ਵਿੱਚ ਇਹ ਸਾਰੇ ਸਮੇਂ ਦੌਰਾਨ ਬੜੀ ਵਾਰ ਇਉਂ ਹੋਇਆ ਕਿ ਯਾਰ ਨਵੰਬਰ 84 ਨੇ ਜਗਾਇਆ। ਕੋਈ ਕਹਿੰਦਾ ਸੀ ਮੈਂ ਤਾਂ ਯਾਰ ਹੁਣ ਇੱਥੇ, ਮੈਨੂੰ ਤਾਂ ਬਾਅਦ 'ਚ ਨਹੀਂ ਸੀ, ਆ ਤਾਂ ਸਾਡੇ ਪਿੰਡੋਂ ਮੁੰਡਾ ਭਗੌੜਾ ਉਹਦੀ ਕਰਕੇ ਮੇਰੀ ਐ ਹੋਇਆ ਤੇ ਫਿਰ ਮੈਂ ਇੱਧਰ ਆ। ਸੋ ਇਹ ਕਹਿਣਾ ਕਿ ਭਾਈ ਦੀਪ ਸਿੱਧੂ ਨੇ ਕੌਮ ਨੂੰ ਜਗਾਇਆ ਤੇ ਭਾਈ ਅਮਰਤਪਾਲ ਸਿੰਘ, ਜਿਹੜੇ ਵਿਚਾਲੇ ਲੋਕਾਂ ਨੇ ਚੱਡੇ ਪੜਵਾਏ, ਛੱਤਰ ਖਾਧੇ, ਮਾਵਾਂ ਧੀਆਂ ਨਾਲ ਸਾਰਾ ਕੁਝ ਜਿਹੜਾ ਵਾਪਰਿਆ, ਉਹ ਕਿਸੇ ਅਰਥ ਨਹੀਂ ਉਹਨੇ ਕੋਈ ਕੌਮ ਨੂੰ ਨਹੀਂ ਜਗਾਇਆ। ਦੀਪ ਸਿੱਧੂ ਨੇ ਜਗਾਇਆ ਇਕੱਲੇ ਨੇ ਤੇ ਅਮਰਤਪਾਲ ਨੇ ਜਗਾਇਆ। ਸ਼ੁਕਰ ਆ ਜੀ, ਸ਼ੁਕਰ ਆ ਜੇ ਉਹਨਾਂ ਨੇ ਜਗਾਇਆ ਤੇ ਫਿਰ ਹੁਣ ਜਾਗ ਪੋ। ਹੁਣ ਇਹਨਾਂ ਦੇ ਜਾਗੇ ਹੋਏ ਜਿਹੜੇ ਲੋਕ ਨੇ, ਉਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਤਾਂ ਮੈਂ ਦੇਖ ਰਿਹਾ ਕਿ ਉਹਨਾਂ ਨੇ ਬਾਹਰ ਅੰਦਰ ਕੁਝ ਇਹੋ ਜਿਹੇ ਬੰਦੇ ਉਹਨਾਂ ਨੂੰ ਮਿਲ ਗਏ ਜਿਨ੍ਹਾਂ ਦੀ ਖਾੜਕੂ ਲਹਿਰ ਮੌਕੇ ਕੋਈ ਪੁੱਛਗਿੱਛ ਨਹੀਂ ਸੀ, ਤੇ ਉਹਨਾਂ ਨੂੰ ਹੁਣ ਮੌਕਾ ਲੱਭਿਆ ਹੋਇਆ ਵੀ ਉਹਨਾਂ ਨੇ ਨਵੇਂ ਮੁੰਡਿਆਂ ਨੂੰ ਮਾਰਿਆ ਪੰਪ ਤੇ ਦੇ ਤੇਰੇ ਦੀ ਲੈ ਤੇਰੀ ਦੀ। ਫਿਰ ਉਹ ਚੱਲਿਆ ਵੀ ਖਾੜਕੂ ਗੰਦੇ, ਖਾੜਕੂ ਲੁੱਚੇ, ਪੁਰਾਣੇ ਬੰਦੇ ਸਾਰੇ, ਉਹਨਾਂ ਨੂੰ ਗਾਲਾਂ ਕੱਢੋ, ਗੰਦ ਬਕੋ। ਫਿਰ ਉਹਨਾਂ ਉਧਰੋਂ ਵੀ ਜਵਾਬ ਆਉਣ ਲੱਗ ਗਿਆ। ਫਿਰ ਸਾਡੇ ਬੰਦਿਆਂ ਕੋਲੇ ਐਗਜ਼ਾਮਪਲਸ ਹੋ ਗਈਆਂ ਵੀ ਆਹ ਦੇਖੋ ਜੀ, ਉਹ ਵੀ ਕਿਹੜਾ ਘੱਟ ਕਰਦੇ ਆ। ਖੈਰ ਉਹ ਸਾਰਾ ਮਾਹੌਲ ਜਿਹੜਾ ਸੀ ਉਹ ਲੰਘ ਗਿਆ। ਹੁਣ ਭਾਈ ਅਮਰਤਪਾਲ ਸਿੰਘ ਜਿਹੜੇ ਆ ਉਹ MP ਦੀ ਚੋਣ ਲੜੇ ਤੇ ਸੁਖਬੀਰ ਬਾਦਲ ਨੇ ਜਿੰਨਾ ਮਾੜਾ ਬੋਲਿਆ
ਉਹ ਸਭ ਦੇ ਸਾਹਮਣੇ ਆ ਤੇ ਮਾਝੇ ਨੇ ਕਰ ਲਿਆ ਫੈਸਲਾ ਵੀ ਲੈ ਫਿਰ, ਤੇ ਆਖਰ ਭਾਈ ਅਮਰਤਪਾਲ ਸਿੰਘ ਗਏ ਗੱਡਵੀਂ MP ਚੋਣਾਂ ਦੇ ਵਿੱਚ ਵੋਟ ਲੈ ਕੇ ਜਿੱਤ ਗਏ। ਹੁਣ ਇੱਥੇ ਕਈ ਆਰਟੀਆਂ ਜੀਆਂ ਪਾ ਕੇ ਜਾਂ ਹੋਰ ਕੱਢੀ ਫਿਰਦੇ ਆ ਵੀ ਉਹਨੂੰ ਇੰਨੇ ਪੈਸੇ ਮਿਲਦੇ ਆ ਜੀ, ਉਹਦੇ ਕੀ ਕਹਿੰਦੇ ਹੁੰਦੇ ਹੋ ਜਿਹੜੇ ਮਿਲਣੀ ਹੁੰਦੀ ਆ MP ਨੂੰ, MP ਨੂੰ ਜਿਹੜੇ ਪੈਸੇ ਮਿਲਦੇ ਆ ਵੀ ਇੰਨੇ ਪੈਸੇ ਜੀ ਅਮਰਤਪਾਲ ਨੂੰ ਮਹੀਨੇ ਦੇ ਮਿਲਦੇ। ਉਹ ਮਿਲਣੇ ਹੀ ਆ ਜਦੋਂ ਭਾਈ ਉਹ ਬੰਦਾ MP ਬਣ ਗਿਆ, ਉਹਦੇ ਅਕਾਊਂਟ 'ਚ ਪੈਸੇ ਆਉਣੇ ਹੀ ਆ। ਮੈਨੂੰ ਵੀ ਕਿਸੇ ਨੇ ਭੇਜਿਆ, ਹਾਊ ਮੱਚ ਸੈਲਰੀ ਐਂਡ ਗਵਰਨਮੈਂਟ ਅਲਾਊਂਸ ਹੈਜ਼ ਹੀ ਰਿਸੀਵਡ, ਬਈ ਉਹਨੂੰ ਜੀ 1954 ਵਾਲੇ ਐਕਟ ਅਨੁਸਾਰ 6624 ਤੋਂ 1,24 ਲੱਖ ਪਰ ਮੰਥ ਮਿਲਦਾ। ਕੌਂਸਟੀਟਿਊਸ਼ਨਲ ਅਲਾਊਂਸ 87,000 ਤੇ ਆ ਸਾਰੇ ਚਲੋ ਉਹਨੇ ਲਿਖੇ ਆ ਵੀ ਮਿਲਣੇ। ਹੁਣ ਮਿਲਣੇ ਹੀ ਆ ਜਦੋਂ MP ਬਣ ਗਿਆ, ਉਦੋਂ ਮਾਨ ਸਾਹਿਬ ਨੂੰ ਵੀ ਮਿਲਦੇ ਹੋਣੇ। ਖੈਰ ਗੱਲ ਇਹ ਹੈ ਕਿ ਜਦੋਂ ਉਹ MP ਆ, ਜਦੋਂ ਉਹਨੇ ਸੰਵਿਧਾਨ ਦੀ ਸਹੁੰ ਚੱਕ ਲਈ, ਜਦੋਂ ਉਹਨੇ ਉੱਥੋਂ ਆਪਦਾ ਆਹ ਲੈਣਾ ਸ਼ੁਰੂ ਕਰਤਾ, ਜਿਹੜਾ ਅਨਾਉਂਸ ਉਹਨੂੰ ਮਿਲਦਾ, ਉਹ ਲਿਖਿਆ ਹੋਇਆ ਹੂ ਇਜ਼ ਕਲੇਮਿੰਗ ਹਿਜ ਸੈਲਰੀ ਐਂਡ ਅਲਾਉਂਸਸ, the salary and allowances in respect of Shri Amartpal Singh MP are being credited to his account only, ਉਹਨੂੰ ਖੁਦ ਨੂੰ ਮਿਲਦੇ। ਪ੍ਰੋਬਲਮ ਇਹ ਨਹੀਂ ਹੈਗੀ ਕਿ ਉਹਨੂੰ ਪੈਸੇ ਮਿਲਦੇ ਆ, ਪ੍ਰੋਬਲਮ ਇਹ ਨਹੀਂ ਹੈ ਕਿ MP ਬਣ ਗਏ। ਪ੍ਰੋਬਲਮ ਇਹ ਆ ਕਿ ਇਸੇ ਫੀਲਡ ਵਿੱਚ ਪਹਿਲਾਂ ਭਾਈ ਅਮਰਤਪਾਲ ਸਿੰਘ ਤੋਂ ਮਾਨ ਸਾਹਿਬ ਸੀ, ਉਹ MP ਬਣ ਕੇ ਜਾਂ ਚੋਣਾਂ ਲੜ ਕੇ ਖਾਲਿਸਤਾਨ ਦਾ ਵੀ ਨਾਲ ਰੱਖਦੇ ਸੀ, ਤੇ ਹੁਣ ਇਹ ਪਾਰਟੀ। ਹੁਣ ਜਿੰਨਾ ਮੇਰਾ ਅਹਿਸਾਸ ਜਾਂ ਤਜਰਬਾ ਹੈ, ਉਹਦੇ ਵਿੱਚ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਜਿਹੜੇ ਵੀ ਸਿੱਖ ਆਗੂ ਨੇ ਭਾਰਤੀ ਹਕੂਮਤ ਦੀ ਸਮਝੌਤੇ ਨਾਲ ਕਿਸੇ ਆਇਆ ਨਾ, ਚਾਹੇ ਉਹ ਲੌਂਗੋਵਾਲ ਸੀ, ਤੇ ਚਾਹੇ ਸਾਧ ਫਤਿਹ ਸਿੰਘ ਸੀ, ਤੇ ਚਾਹੇ ਤਾਰਾ ਸਿੰਘ ਮਾਸਟਰ ਜੀ ਸੀ, ਉਹ ਆਪਦੀ ਕੌਮ 'ਚ ਕੱਟਿਆ ਗਿਆ। ਸਭ ਤੋਂ ਪਹਿਲੀ ਗੱਲ ਤਾਂ ਭਾਈ ਅਮਰਤਪਾਲ ਸਿੰਘ ਦੇ ਸਮਰਥਕਾਂ ਨੂੰ ਇਹ ਚਾਹੀਦੀ ਆ ਕਿ ਉਹ ਭਾਈ ਅਮਰਤਪਾਲ ਸਿੰਘ ਨਾਲ ਇਹ ਗੱਲ ਪਹਿਲਾਂ ਹੀ ਗਿਣ ਲੈਣ ਕਿ ਆਪਾਂ ਕਿਸੇ ਵੀ ਤਰ੍ਹਾਂ ਦਾ ਇਹਨਾਂ ਨਾਲ ਸਮਝੌਤਾ ਨਹੀਂ ਕਰਨਾ, ਸਿਰੇ ਇਹਨਾਂ ਨੇ ਨਹੀਂ ਚੜਾਉਣਾ ਤੇ ਕੌਮ ਨੇ ਆਪਣੇ ਦੁਆਲੇ ਹੋ ਜਾਣਾ, ਆਪਾਂ ਤਾਂ ਬਚਦੇ। ਦੂਜੀ ਗੱਲ ਬਈ ਜਿਹੜੇ ਮਸਲੇ, ਹੁਣ ਇਲੈਕਸ਼ਨ ਹੋਊਗੀ, ਭਾਈ ਅਮਰਤਪਾਲ ਸਿੰਘ ਦੀ ਪਾਰਟੀ ਚੋਣ ਲੜੂਗੀ, ਭਾਈ ਅਮਰਤਪਾਲ ਸਿੰਘ ਦੀ ਪਾਰਟੀ ਜਦੋਂ ਚੋਣ ਲੜੂ ਤੇ ਇਸ ਮੌਕੇ ਪੂਰਾ ਪੰਜਾਬ ਮੁੱਠੀਆਂ 'ਚ ਧੁੱਕੀ ਬੈਠਾ ਵੀ ਉਹਨਾਂ ਨੂੰ ਜਿਤਾਉਣਾ। ਮੈਨੂੰ ਘੁਮਾਣ ਮੇਰਾ ਲੁਧਿਆਣੇ ਜ਼ਿਲ੍ਹੇ 'ਚ ਮੁੱਲਾਂਪੁਰ ਦਾਖੇ ਰਾਏਕੋਟ ਹਲਕੇ 'ਚ ਪਿੰਡ ਪੈਂਦਾ। ਮੈਨੂੰ ਪਿਛਲੇ ਦਿਨੀ 7-8 ਸਾਡੇ ਲੋਕਲ ਮੁੰਡਿਆਂ ਦੇ ਫੋਨ ਆਏ ਬਈ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਵੱਲੋਂ ਜਿਹੜਾ ਮਰਜ਼ੀ ਖੜਾ ਹੋ ਜੇ ਆਪਣੇ ਇਲਾਕੇ 'ਚੋਂ ਐਤਕੀ ਫੱਟੇ ਚੱਕ ਦੇਣੇ, ਆਪਾਂ ਉਹਨੂੰ ਜਿਤਾਉਣਾ। ਇਹੀ ਹਾਲ ਬਾਕੀ ਹਲਕਿਆਂ ਦਾ ਹੋਣਾ। ਜਜ਼ਬਾ ਬੜਾ ਕਮਾਲ ਆ ਲੋਕਾਂ 'ਚ ਐਤਕੀ। ਖੈਰ ਗੱਲ ਇਹ ਆ ਵੀ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਚੋਣ ਲੜੇ, ਚੋਣ ਜਿੱਤੇ, ਤੇ ਬਾਅਦ ਵਿੱਚ ਇਹ ਗੱਲ ਜੇ ਕਿਤੇ ਉਹ ਕਰ ਜਾਣ, ਜਿਹੜੀ ਮੈਂ ਅੱਗੇ ਵੀ ਕਈ ਵਾਰੀ ਕਹਿਣਾ ਹੁੰਦਾ, ਉਹ ਦੁਨੀਆ ਨੂੰ ਦੱਸ ਦੇਣ ਕਿ ਬੇਸ਼ੱਕ ਅਸੀਂ ਸਰਕਾਰ ਬਣਾ ਲਈ ਹੈ, ਬੇਸ਼ੱਕ ਅਸੀਂ ਮੁੱਖ ਮੰਤਰੀ ਬਣ ਗਏ, ਪਰ ਇਹ ਇੰਡੀਅਨ ਸਟੇਟ ਸਿਸਟਮ ਇੰਨਾ ਗੰਦਾ ਬਈ ਇੱਥੇ ਮੁੱਖ ਮੰਤਰੀ ਬਣ ਕੇ ਤਾਂ ਕੀ, ਪ੍ਰਧਾਨ ਮੰਤਰੀ ਬਣ ਕੇ ਵੀ ਤੁਸੀਂ ਪੰਜਾਬ ਲਈ ਜਾਂ ਪੰਥ ਲਈ ਕੱਖ ਨਹੀਂ ਕਰ ਸਕਦੇ। ਆ ਤੁਹਾਡੇ ਸਾਹਮਣੇ ਆ ਜਿਹੜਾ ਅਰੋੜਾ ਲੁਧਿਆਣੇ ਵਾਲਾ, ਉਹ ਪੰਜਾਬ ਦੇ ਵਿੱਚ ਭਗਵੰਤ ਮਾਨ ਨਾਲੋਂ ਵੀ ਵੱਧ ਪ੍ਰਭਾਵਸ਼ਾਲੀ, ਉਹਨੂੰ ਡਿਪਟੀ CM ਹੀ ਮੰਨੋ ਇੱਕ ਤਰੀਕੇ ਨਾਲ, ਬਹੁਤ ਵੱਡੇ ਉਹਦੇ ਕੋਲੇ ਅਹੁਦੇ ਸੀ, ਅਗਲੇ ਚੱਕ ਕੇ ਲੈ ਕੇ ਰਗੜਦਾ, ਲੂਪ ਹੋਲਸ ਲੱਭ ਲਏ, ਉਹਦੀਆਂ ਕਮਜ਼ੋਰੀਆਂ ਲੱਭ ਲਈਆਂ, ਨਾ ਵੀ ਹੁਣ ਇੱਕ ਵਾਰੀ ਬਦਨਾਮ ਕਰਤਾ। ਇਸੇ ਤਰੀਕੇ ਨਾਲ BJP ਨੇ ਇਹ ਖਾਲਿਸਤਾਨੀਆਂ ਦੀ ਜਾਂ ਪੰਥਕ ਬੰਦਿਆਂ ਦੀ ਸਰਕਾਰ ਨਾਲ ਜੋ ਕੁਝ ਕਰਨਾ, ਉਹ ਆਪਾਂ ਨੂੰ ਭੁੱਲਿਆ ਨਹੀਂ ਹੋਇਆ। ਅਗਲੀ ਗੱਲ, ਮੇਰਾ ਇਹ ਦਿਲੋਂ ਮੰਨਣਾ ਹੈ ਕਿ ਜਿਸ ਵੀ ਖਾਲਿਸਤਾਨੀ ਨਾਲ, ਜਿਸ ਵੀ ਪੰਥਕ ਬੰਦੇ ਨਾਲ ਤੁਸੀਂ ਦੁਸ਼ਮਣੀ ਕੱਢਣੀ ਹੋਵੇ, ਉਹਨੂੰ ਪੰਪ ਮਾਰੋ ਵੀ ਤੂੰ ਚੋਣ ਲੜ। ਕਿਉਂ? ਜਦੋਂ ਭਾਰਤੀ ਮੁੱਖ ਧਾਰਾ ਦੀ ਕੋਈ ਬੰਦਾ ਚੋਣ ਲੜ ਲੈਂਦਾ, ਉਹਦੇ ਪੱਲੇ ਕੁੱਖ ਨਹੀਂ ਪੈਂਦਾ, ਦਿੱਲੀ ਦਾ ਦੱਲਾ ਉਹ ਬਣ ਨਹੀਂ ਸਕਦਾ। ਜਿਵੇਂ ਐਤਕੀ ਭਗਵੰਤ ਮਾਨ ਹੁਣੇ ਵੀ ਇਹੀ ਦਿਖਾ ਰਹੇ ਆ
ਕਿ ਅਸੀਂ ਜੀ ਦਿੱਲੀ ਮੂਹਰੇ ਝੁਕੇ ਨਹੀਂ ਤਾਂ ਸਾਡੇ ਨਾਲ ਇਹ ਕੁਝ ਹੋ ਰਿਹਾ। ਤੇ ਇਸ ਮਾਹੌਲ ਵਿੱਚ ਭਾਈ ਅਮਰਤਪਾਲ ਸਿੰਘ ਜਾਂ ਉਹਦੀ ਪਾਰਟੀ ਦੇ ਕਿਸੇ ਵੀ ਆਪਾਂ ਬੰਦੇ ਤੋਂ ਇਹ ਤਾਂ ਆਸ ਕਰਦੇ ਨਹੀਂ ਕਿ ਉਹ ਝੁਕੇ, ਝੁਕਣਾ ਤਾਂ ਹੈ ਨਹੀਂ। ਫਿਰ ਕੀ ਹੋਏ? ਫਿਰ ਕੀ ਆ ਵੀ ਜਿਹੜੇ ਬੰਦੇ ਭਾਈ ਅਮਰਤਪਾਲ ਸਿੰਘ ਦੇ ਸੱਚੇ ਸੁੱਚੇ ਦੁਸ਼ਮਣ ਆ ਨਾ ਜੀ, ਉਹ ਕੀ ਚਾਹਣਗੇ ਵੀ ਉਹ ਮੁੱਖ ਮੰਤਰੀ ਬਣੇ ਤੇ ਪੰਜਾਬ ਲਈ, ਪੰਥ ਲਈ ਜਦੋਂ ਉਹ ਕੁਝ ਕਰ ਨਹੀਂ ਸਕੂਗਾ, ਕਿਉਂਕਿ ਦਿੱਲੀ ਵਾਲਿਆਂ ਨੇ ਆ ਭੂਤਨੀ ਭਲਾਈ ਪਈ ਆ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ। ਚੱਲਣ ਤਾਂ ਉਹ ਕੇਜਰੀਵਾਲ ਨੂੰ ਨਹੀਂ ਦਿੰਦੇ ਜਿਹੜਾ ਕਹਿੰਦਾ ਮੈਂ ਕਰਪਸ਼ਨ ਮੁਕਤ ਭਾਰਤ ਕਰਨਾ, ਤੇ ਕਿਸੇ ਖਾਲਿਸਤਾਨੀ ਕਿਸੇ ਪੰਥਕ ਦੀ ਸਰਕਾਰ ਉਹ ਕਿਵੇਂ ਕਾਮਯਾਬ ਹੋਣ ਦੇ ਦੇਣ? ਕਿਵੇਂ ਉਹ ਸਾਰੀ ਦੁਨੀਆ ਨੂੰ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵਿਰੋਧੀਆਂ ਨੇ ਇਹ ਸਵਾਲ ਬੜੀ ਵਾਰ ਉਛਾਲਿਆ ਕਿ ਇੱਕ ਪਿੰਡ ਦਾ ਪ੍ਰਬੰਧ ਚੰਗੇ, ਗੁਰਦੁਆਰੇ ਦਾ ਤੁਸੀਂ ਇੱਕ ਦਾ ਪ੍ਰਬੰਧ ਚੰਗੇ ਤਰੀਕੇ ਨਾਲ ਕਰਨ ਜੋਗੇ ਨਹੀਂ, ਚਲਾ ਲਓਗੇ ਤੁਸੀਂ ਖਾਲਿਸਤਾਨ। ਤੇ ਜੇਕਰ ਕਿਸੇ ਪੰਥਕ ਜਾਂ ਖਾਲਿਸਤਾਨੀ ਮੁੱਖ ਮੰਤਰੀ ਨੂੰ ਪੰਜਾਬ ਦੇ ਦਿੱਤਾ ਜਾਵੇ, ਪੰਜਾਬ ਤਾਂ ਦੇ ਦੇਣਗੇ ਪੰਜਾਬ ਦੇ ਲੋਕ, ਭਗਵੰਤ ਮਾਨ ਵਰਗੇ ਕਮੇਡੀਅਨ ਨੂੰ ਪੰਜਾਬ ਦੇਤਾ, ਜੇਕਰ ਪੰਜਾਬ ਦੇ ਹਵਾਲੇ ਕਰਕੇ ਫਿਰ ਦਿੱਲੀ ਵਾਲੇ ਇਹ ਕਿਤੇ ਚਾਹਣਗੇ ਕਿ ਇੱਕ ਖਾਲਿਸਤਾਨੀ ਸਫਾ ਚੋਂ, ਪੰਥਕ ਸਫਾ ਚੋਂ ਆਇਆ ਬੰਦਾ ਇੱਕ ਕਾਮਯਾਬ ਮੁੱਖ ਮੰਤਰੀ ਬਣ ਕੇ ਚੱਲ ਜਾਵੇ 5 ਸਾਲ? ਕਦੇ ਵੀ ਨਹੀਂ ਚਾਹਣਗੇ। ਫਿਰ ਉੱਥੇ ਹੋਣੀਆਂ ਪਰਖ। ਜੇ ਤਾਂ ਭਾਈ ਅਮਰਤਪਾਲ ਸਿੰਘ ਜਾਂ ABCD ਕੋਈ ਵੀ, ਚਾਹੇ ਮਾਨ ਸਾਹਿਬ ਹੋਣ, ਜੇ ਤਾਂ ਕੌਮ ਨੂੰ ਭਰੋਸੇ 'ਚ ਰੱਖ ਗਏ ਤੇ ਦੱਸ ਗਏ ਇਥੋਂ ਕੁਝ ਨਹੀਂ ਲੱਭਣਾ, ਫਿਰ ਕੀ ਹੋਊਗਾ? ਫਿਰ ਖਾਲਿਸਤਾਨ ਦੇ ਸੰਘਰਸ਼ ਨੂੰ ਬਲ ਮਿਲੂ। ਕਿਵੇਂ? ਫਿਰ ਲੋਕ ਕਹਿਣਗੇ ਕਿ ਹੁਣ ਤਾਂ ਆਪਾਂ ਆਪਣੇ ਚੋਂ ਮੁੱਖ ਮੰਤਰੀ ਬਣਾ ਕੇ ਵੀ ਦੇਖ ਲਿਆ, ਜੇ ਮੁੱਖ ਮੰਤਰੀ ਬਣਾ ਕੇ, ਸਰਕਾਰ ਬਣਾ ਕੇ ਨਹੀਂ ਆਪਣਾ ਕੁਝ ਬਣਦਾ, ਹੁਣ ਤਾਂ ਮੰਨ ਲਓ ਵੀ ਖਾੜਕੂ ਹੀ ਅਸਲ ਵਾਰਸ ਨੇ ਖਾਲਿਸਤਾਨੀ ਸੰਘਰਸ਼ ਦੇ। ਉਹੀ ਰਾਹ ਵਾ ਕੱਲਾ, ਜਾਂ ਤਾਂ ਉਹਨਾਂ ਦਾ ਸਾਥ ਦਿਓ ਜਾਂ ਉਹਨਾਂ ਦਾ ਵਿਰੋਧ ਕਰਨਾ ਬੰਦ ਕਰ। ਹੁਣ ਇਹ ਗੱਲ ਬਹੁਤ ਹੀ ਜ਼ਿੰਮੇਵਾਰੀ ਨਾਲ ਸਮਝਣ ਦੀ, ਬਹੁਤ ਹੀ ਗੰਭੀਰਤਾ ਨਾਲ ਸਮਝਣ ਦੀ ਲੋੜ ਆ ਕਿ ਜੇਕਰ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਕੁਝ ਨਹੀਂ ਹਾਸਲ ਕੀਤਾ ਜਾ ਸਕਦਾ ਤਾਂ ਫਿਰ ਆਪਾਂ ਇਹ ਸਿਸਟਮ ਤੇ ਕਿੰਨਾ ਕੁ ਟਾਈਮ ਲਿਟੇ ਰਹਿਣਾ? ਕਿਉਂ ਇਸ ਭਾਰਤੀ ਮੁੱਖ ਧਾਰਾ ਖਾੜਕੂ ਲਹਿਰ ਦੇ ਦਿਨਾਂ 'ਚ ਇਹ ਚੱਲਦੀ ਸੀ ਬਾਰ-ਬਾਰ। ਇੱਥੇ ਸੁਲਤਾਨਵਿੰਡ ਕੋਲੇ KPS ਗਿੱਲ ਨੇ ਇੱਕ ਸਰੈਂਡਰ ਦਾ, ਆਤਮ ਸਮਰਪਣ ਦਾ ਡਰਾਮਾ ਕਰਾਇਆ ਸੀ ਮਾਰਚ 1993। ਉੱਥੇ ਇੱਕ ਉੱਪਰ ਵੱਡਾ ਸਾਰਾ ਲਿਖਿਆ ਸੀ ਭਾਰਤੀ ਮੁੱਖ ਧਾਰਾ, ਵੀ ਇਹਦੇ ਥੱਲੇ ਦੀ ਲੰਘ ਕੇ ਆਓ। ਉਹ ਜਿਹੜੇ ਵਿਚਾਰੇ ਗਰੀਬ ਲੋਕ 18 ਠੂਰਾਂ ਵਾਲੇ ਮਾੜੇ ਮੋਟੇ ਫੜੇ ਸੀ, ਉਹਨਾਂ ਨੂੰ ਪੁਲਿਸ ਵਾਲੇ ਲਿਆਉਂਦੇ ਸੀ ਉਹਦੇ ਥੱਲੇ ਦੀ ਕੱਢ ਕੇ, ਇਹਨਾਂ ਨੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕ ਲਿਆ। ਸੋ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕਣ ਤੋਂ ਬਾਅਦ ਵੀ ਜੇ ਭਾਈ ਅਮਰਤਪਾਲ ਸਿੰਘ ਇਹ ਕਮਾਲ ਕਰ ਜਾਣ ਤਾਂ ਇਤਿਹਾਸ ਉਹਨਾਂ ਨੂੰ ਚੇਤੇ ਰੱਖੂਗਾ ਕਿ ਉਹਨਾਂ ਨੇ ਖਾਲਿਸਤਾਨ ਦੇ ਸੰਘਰਸ਼ ਨੂੰ ਇੱਕ ਟਰਨਿੰਗ ਪੁਆਇੰਟ ਦਿੱਤੀ ਸੀ। ਜਿੰਨਾ ਟਾਈਮ ਸਾਡਾ ਇਹ ਵਹਿਮ ਨਹੀਂ ਨਿਕਲਦਾ ਕਿ ਜੀ ਇਸ ਰਾਹ ਤੋਂ ਕੁਝ ਮਿਲ ਸਕਦਾ, ਉਹਨਾਂ ਟਾਈਮ ਅਸੀਂ ਸਹੀ ਲੜਾਈ ਲੜਨੀ ਹੋਈ ਨਹੀਂ। ਫਿਰ ਉਦੋਂ ਬਾਅਦ ਵਿੱਚ ਜਿਹੜੇ ਸਿੱਖ ਜਾਂ ਪੰਜਾਬ ਦੇ ਜਿਹੜੇ ਲੋਕ ਚੋਣਾਂ ਲੜਨਗੇ ਨਾ, ਉਹਨਾਂ ਨੂੰ ਪੂਰਾ ਪੰਥ, ਪੂਰਾ ਇਤਿਹਾਸ ਗਦਾਰ ਮੰਨਿਆ ਕਰੂ। ਕਿਵੇਂ? ਜਿਵੇਂ ਅਬਦਾਲੀ ਦਾ ਹਮੈਤੀ, ਪੰਜਾਬ ਦਾ ਕੋਈ ਵੀ ਬੰਦਾ ਅਬਦਾਲੀ ਦਾ ਹਮੈਤੀ ਜਿਹੜਾ ਹੁੰਦਾ, ਜਿਹੜਾ ਨਾਦਰ ਸ਼ਾਹ ਦਾ ਹਮੈਤੀ ਹੋਵੇ, ਜਿਵੇਂ ਉਹ ਗਦਾਰ ਆ ਪੰਜਾਬ ਲਈ, ਉਵੇਂ ਉਹ ਬੰਦਾ ਗਦਾਰ ਹੋਊ ਜਿਹੜਾ ਭਾਰਤੀ ਨਿਜ਼ਾਮ ਦੀ ਫਿਰ ਵੀ ਮੁੱਖ ਧਾਰਾ ਦੀ ਗੱਲ ਕਰੇ। ਹੁਣ ਜੇਕਰ ਪੰਜਾਬ ਦੇ ਵਿੱਚ ਇੱਥੇ ਰਹਿੰਦਿਆਂ ਹੋਇਆਂ ਆਪਾਂ ਆਪਦੀ ਬੋਲੀ, ਆਪਦੇ ਧਰਮ ਤੇ ਸੱਭਿਆਚਾਰ ਨੂੰ ਬਚਾਉਣਾ ਤੇ ਕੋਈ ਖਾਲਿਸਤਾਨੀਆਂ ਚੋਂ, ਪੰਥਕ ਲੋਕਾਂ ਦੇ ਵਿੱਚੋਂ ਮੁੱਖ ਮੰਤਰੀ ਬਣਾ ਕੇ ਵੀ ਨਹੀਂ ਬਚਾ ਸਕੀਦਾ। ਤੁਸੀਂ ਦੇਖੋ ਤਾਮਿਲਨਾਡੂ, ਉੜੀਸਾ, ਮਹਾਰਾਸ਼ਟਰ, ਉਧਰ ਉਹ ਸਾਰੇ ਵਿਚਾਰੇ ਪਿੱਟ ਕੇ ਮਰ ਗਏ। ਬੀਜੇਪੀ ਉਹਨਾਂ ਨੂੰ ਕਿਵੇਂ, ਹੁਣ ਤੱਕ ਲੜਾਈ ਲੜ ਤਾਂ ਰਹੇ ਨੇ ਉਹ, ਔਰ ਉਹ ਵੀ ਹਾਰ ਰਹੇ ਨੇ, ਹੰਭ ਰਹੇ। ਹਾਲਾਂਕਿ ਦੇਖੋ ਉਹਨਾਂ ਨੂੰ ਹਿੰਦੂ ਮੰਨਿਆ ਜਾਂਦਾ ਜਿਹੜੇ ਪਰਲੇ ਦੱਖਣੀ ਭਾਰਤ ਦੇ ਸੂਬੇ ਨੇ। ਹੁਣ ਆਪਾਂ ਸੋਚੋ ਵੀ ਜਿਹੜਾ ਗਊ ਪੱਟੀ ਦਾ, ਕਾਓ ਬੈਲਟ ਦਾ, ਮੱਧ ਪ੍ਰਦੇਸ਼, ਗੁਜਰਾਤ, UP, ਬਿਹਾਰ, ਇੱਥੇ ਤੱਕ ਦਾ ਜਿਹੜਾ ਹਿੰਦੂ ਆ,
ਇਹਦੇ ਨਾਲ ਹੀ ਲੜਾਈ ਉਹ ਪਰਲੇ ਦੱਖਣੀ ਭਾਰਤ ਦੇ ਉਹਨਾਂ ਲੋਕਾਂ ਦੀ ਤੇ ਉਹੀ ਲੜਾਈ ਆਪਣੀ। ਹੁਣ ਉਹ ਬੰਗਾਲ ਨੂੰ ਢਾਉਣ ਤੋਂ ਬਾਅਦ ਕਹਿੰਦੇ ਆ ਵੀ ਹੁਣ ਪੰਜਾਬ ਦੀ ਵਾਰੀ ਹੈ। ਪੰਜਾਬ ਨੂੰ ਇਸ ਹਾਲਤ ਵਿੱਚ ਇਹ ਤਾਂ ਐਤਕੀ ਚੋਣ ਕਰੋ ਜਾਂ ਮਰੋ ਵਾਂਗੂ ਲੜਨੀ ਪਊ ਤੇ ਭਾਈ ਅਮਰਤਪਾਲ ਸਿੰਘ ਨੂੰ ਜਿਤਾਉਣਾ। ਪਰ ਭਾਈ ਅਮਰਤਪਾਲ ਸਿੰਘ ਦੇ ਸਾਹਮਣੇ ਇਹ ਸਵਾਲ ਖੜਾ ਕਿ ਉਹ ਕਦੋਂ ਕਿੰਨੇ ਟਾਈਮ ਬਾਅਦ ਇਹ ਸਿੱਖਾਂ ਨੂੰ ਕਹਿੰਦੇ ਆ ਕਿ ਇਸ ਸਿਸਟਮ ਚੋਂ ਕੱਖ ਨਹੀਂ ਜੇ ਬਣ ਸਕਦਾ। ਇਹਦੇ ਨਾਲ ਫਿਰ ਅਗਲਾ ਸਟੈਪ ਆਊ। ਹੁਣ ਗੱਲ ਇਹ ਹੈ ਕਿ ਸਾਡੇ ਇੱਥੇ ਬੰਦੇ ਅਕਸਰ ਹੀ ਪਿੱਟਦੇ ਰਹਿੰਦੇ ਆ ਕਿ ਮਾਹੌਲ ਖਰਾਬ ਹੋ ਜੂ, ਫਲਾਨੀ ਗੱਲ ਨਾ ਕਰੋ ਜੀ, ਮਾਹੌਲ ਖਰਾਬ ਹੋ ਜੂ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਸਾਡੇ 'ਚ ਅੱਜ ਵੀ ਕੁਝ ਸਿੱਖ ਵਿਚਾਰੇ ਮਾਹੌਲ ਖਰਾਬ ਕਰਨ ਜੋਗੇ ਹੈਗੇ ਆ। ਜਿੱਦਣ ਸਿੱਖਾਂ ਦੇ ਵਿੱਚੋਂ ਇਹ ਗੱਲ ਖਤਮ ਹੋ ਗਈ, ਮਾਹੌਲ ਖਰਾਬ ਕਰਨ ਜੋਗੇ ਸਿੱਖ ਨਾ ਰਹੇ, ਬਸ ਫੇਰ ਕੰਮ ਲੈ ਲਿਆ ਉਹਨਾਂ। ਹੁਣ ਖਾੜਕੂ ਲਹਿਰ ਦਾ ਇੱਥੇ ਪਰਸੋਂ ਵਿਰਸਾ ਸਿੰਘ ਬਲਟੋਹਾ ਦੀ ਇੰਟਰਵਿਊ ਆਈ, ਕੀ ਖੱਟਿਆ ਕਹਿੰਦਾ ਇਹਦੇ ਚੋਂ ਖਾੜਕੂ ਲਹਿਰ। ਮੈਂ ਇਹ ਕਹਿਣਾ ਕਿ 1978 ਤੋਂ ਜਾਂ 1984 ਤੋਂ 95 ਤੱਕ ਜੋ ਆਪਾਂ ਸਿੱਖ ਸ਼ਕਤੀ ਦਾ ਮੁਜ਼ਾਹਰਾ ਕੀਤਾ, ਇਹਦਾ ਨਤੀਜਾ ਕੀ ਆ? ਜਦੋਂ ਵੀ ਭਾਰਤ ਦੀਆਂ ਖੁਫੀਆ ਏਜੰਸੀਆਂ ਕਿਸੇ ਸਿੱਖ ਮਸਲੇ ਉੱਤੇ ਭੜਕੇ ਹੋਏ ਸਿੱਖ ਜਜ਼ਬਾਤਾਂ ਬਾਰੇ ਰਿਪੋਰਟ ਦਿੰਦੀਆਂ ਨੇ ਕਿ ਖਾਲਿਸਤਾਨ ਦੇ ਲਹਿਰ ਨੂੰ ਬਲ ਮਿਲ ਸਕਦੀ ਆ, ਖਾੜਕੂ ਲਹਿਰ ਆ ਸਕਦੀ ਆ, ਉਹ ਦਿੱਲੀ ਵਾਲੇ ਜਦੇ ਹੀ ਕਹਿੰਦੇ ਆ ਵੀ ਨਿਬੇੜੋ ਕੰਮ। ਜਿੱਦਣ ਸਾਡਾ ਹੱਕ ਫਿਲਮ ਦਾ ਮਸਲਾ ਸੀ, ਉਹ ਕਹਿੰਦੇ ਇਹਨੇ ਫੇਰ ਸਿੱਖ ਜਜ਼ਬਾਤ ਭੜਕਾਤੀ, ਚਲਾ ਦੋ ਫਿਲਮ, ਦੇਖ ਲਓ ਕੀ ਨਿਕਲਦਾ ਇਹ 'ਚ, ਕੋਈ ਗੱਲ। ਜਦੋਂ ਭਾਈ ਗੁਰਬਖਸ਼ ਸਿੰਘ ਬੈਠਾ ਸੀ, ਉਹ ਕਹਿੰਦੇ ਇਹਦੇ ਨਾਲ ਤਾਂ ਖਾਲਿਸਤਾਨੀਆਂ ਪ੍ਰਤੀ ਹਮਦਰਦੀ ਬੜੀ ਵੱਧ ਰਹੀ ਹੈ, ਇਸ ਮੋਰਚੇ ਨੂੰ ਛੇਤੀ ਨਿਬੇੜੋ, ਛੱਡੋ, ਪਰੋਲਾਂ ਹੀ ਦੇ ਦਿਓ। ਚਲੋ ਉਹ ਪਰੋਲਾਂ ਸ਼ੁਰੂ ਹੋਈ। ਜਦੋਂ ਰਾਜੋਆਣੇ ਦੀ ਫਾਂਸੀ ਦਾ ਮੁੱਦਾ ਸੀ, ਉਹ ਕਹਿੰਦੇ ਖਾੜਕੂ ਖਾਲਿਸਤਾਨੀ ਲਹਿਰ ਨੂੰ ਬਲ ਮਿਲ ਰਿਹਾ, ਮਾਹੌਲ ਖਰਾਬ ਹੋ ਜੂ, ਛੇਤੀ ਨਿਬੇੜੋ, ਰਾਜੋਆਣੇ ਦੀ ਫਾਂਸੀ ਰੋਕ। ਪਿਛਲੇ 30-35 ਸਾਲਾਂ 'ਚ ਜਦੋਂ ਵੀ ਸਿੱਖ ਜਜ਼ਬਾਤ ਭੜਕੇ, ਜਦੋਂ ਵੀ ਮਾਹੌਲ ਖਰਾਬ ਹੋਣ ਲੱਗਿਆ, ਦਿੱਲੀ ਵਾਲਿਆਂ ਨੇ ਤੁਰੰਤ ਉਸ ਮਸਲੇ ਦਾ ਹੱਲ ਕੱਢਿਆ। ਅੱਜ ਦੋ ਥਾਵਾਂ ਦੇ ਉੱਤੇ ਮਸਲਾ ਚੱਲ ਰਿਹਾ ਪੰਜਾਬੀ ਦਾ। ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਨੇਮ ਪਲੇਟਾਂ ਤੇ ਹੋਰਨਾਂ ਥਾਵਾਂ ਤੇ ਹਿੰਦੀ ਤੇ ਅੰਗਰੇਜ਼ੀ ਲਾਈ ਹੋਈ ਆ, ਤੇ ਉੱਥੇ ਸਾਡੇ ਸਾਥ ਵਾਲੇ ਨੌਜਵਾਨ ਅਸ਼ਮੀਤ ਸਿੰਘ ਹੁਣੀ ਹੋਰ ਸਾਰੇ ਬਹੁਤ ਇਹ ਲੜਾਈ ਲੜ ਰਹੇ ਨੇ ਕਿ ਪੰਜਾਬ ਦੀ ਧਰਤੀ ਉੱਤੇ ਪੰਜਾਬ ਦੇ ਪਿੰਡ ਉਜਾੜ ਕੇ ਬਣੀ ਯੂਨੀਵਰਸਿਟੀ 'ਚ ਤੁਸੀਂ ਹਿੰਦੀ ਅੰਗਰੇਜ਼ੀ ਕਿਉਂ ਲਾਗੂ ਕੀਤੀ ਹੋਈ ਹੈ। ਇੱਕ ਜਲੰਧਰ ਦੇ ਕਿਸੇ ਸਕੂਲ ਦਾ ਮਸਲਾ ਉੱਭਰਿਆ ਹੋਇਆ, ਉੱਥੇ ਸੈਨਿਕ ਸਕੂਲ 'ਚ ਕਹਿੰਦੇ ਜੀ ਇੱਥੇ ਤੁਸੀਂ ਪੰਜਾਬੀ ਨਾ ਵੀ ਪੜ੍ਹੋ ਤਾਂ ਕੋਈ ਗੱਲ ਨਹੀਂ, ਪਰ ਸੰਸਕ੍ਰਿਤ ਪੜ੍ਹਨੀ ਪਊਗੀ। ਪੰਜਾਬ ਦੀ ਧਰਤੀ ਤੇ ਪੰਜਾਬੀ ਬੋਲੀ ਦੇ ਖਿਲਾਫ ਇਹ ਜਿਹੜਾ ਇੰਡੀਆ ਦਾ ਅਟੈਕ ਆ, ਇਹਦੇ ਉੱਤੇ ਇਹ ਜਿਹੜੀ ਇਸ ਮੌਕੇ ਚਰਚਾ ਛਿੜੀ ਹੋਈ ਆ। ਮੈਂ ਉਹ ਅੱਜ ਦੋਨੇ ਖਬਰਾਂ ਪੜ੍ਹ ਕੇ ਸੋਚ ਰਿਹਾ ਸੀ ਵੀ ਜਦੋਂ ਇਸ ਮਸਲੇ ਤੇ ਸਿੱਖ ਭੜਕ ਪਏ, ਮਾਹੌਲ ਖਰਾਬ ਹੋਣ ਲੱਗਿਆ, ਉਦੋਂ ਦੇਖਿਓ ਸਕਿੰਟਾਂ 'ਚ ਆਰਡਰ ਆਉਂਦੇ। ਜਦੋਂ ਪਿੱਛੇ ਜੇ ਯੂਨੀਵਰਸਿਟੀ 'ਚ ਰਫੜ ਪਿਆ ਸੀ ਨਾ ਸੈਨੇਟ ਦੀਆਂ ਚੋਣਾਂ ਦਾ, ਉਦੋਂ ਵੀ ਆਈ ਹੋਇਆ ਸੀ, ਇਹ ਤਾਂ ਮਾਹੌਲ ਖਰਾਬ ਹੋਣ ਲੱਗ ਗਿਆ। ਸੋ ਜਿਹੜੇ ਸਿੱਖ ਮਾਹੌਲ ਖਰਾਬ ਕਰਨ ਜੋਗੇ ਨੇ, ਉਹਨਾਂ ਦੀ ਜੈ ਜੈਕਾਰ ਕਰਿਆ ਕਰੋ। ਜਿੱਦਣ ਸਾਰੇ ਸਿੱਖ ਉਹੋ ਜਿਹੇ ਬਣ ਗਏ ਜਿਹੋ ਜਿਹੇ ਡੇਰੇਦਾਰ ਸਾਧ ਬਣਾ ਰਹੇ ਨੇ, ਹੁਣ ਤਾਂ ਬਾਬੇ ਧੁੰਮੇ ਹੁਣੇ ਵੀ ਉਹੋ ਜਿਹੇ ਸਿੱਖ ਬਣਾ ਰਹੇ ਨੇ, ਕੇਸਾਧਾਰੀ ਹਿੰਦੂ, ਸਨਾਤਨੀ ਸਿੱਖ ਕਹਿੰਦੇ ਬਣਨ, ਡੇਰੇਦਾਰ ਸਾਧਾਂ ਦੇ। ਆ ਮਿਸ਼ਨਰੀ ਵੀ ਕਹਿੰਦੇ ਆ, ਬਾਬਾ ਸਾਡਾ ਉਹ ਢੱਡਰੀਆਂ ਵਾਲਾ ਰਣਜੀਤ ਸਿੰਘ ਬੜਾ ਪਿੱਟਦਾ ਹੁੰਦਾ ਸੀ, ਹਿੰਸਾ ਬੜੀ ਮਾੜੀ ਹੈ। ਜਦੋਂ ਤੁਸੀਂ ਗਰਮ ਖਿਆਲੀ ਸਿੱਖ, ਜਿਹੜਾ ਪੰਜਾਬ ਦਾ ਆਹ ਚਾਹੇ ਉਹ ਭਾਈ ਅਮਰਤਪਾਲ ਸਿੰਘ ਕਰਕੇ ਆ, ਚਾਹੇ ਦੀਪ ਸਿੱਧੂ ਕਰਕੇ ਆ, ਦਲ ਖਾਲਸਾ ਕਰਕੇ ਆ, ਮਾਨ ਦਲ ਕਰਕੇ ਆ, ਜਿਹੜਾ ਪੰਜਾਬ ਦਾ ਰੈਡੀਕਲ ਸਿੱਖ ਆ ਨਾ ਜੀ, ਇਹ ਜਿੰਨਾ ਜਦੋਂ ਤੱਕ ਹੈਗਾ ਉਹਨਾਂ ਟਾਈਮ, ਜਾਂ ਜਦੋਂ ਤੱਕ ਸਿੱਖਾਂ ਦਾ ਪੋਟੈਂਸ਼ੀਅਲ ਦਿਖਦਾ, ਪਾਕਿਸਤਾਨ ਲਾਹੌਰ 'ਚ ਬੈਠੇ ਸਾਡੇ ਜੁਝਾਰੂ ਜਰਨੈਲ ਬੈਠੇ ਆ, ਜਾਂ ਇੱਥੇ ਕੁਝ ਨੌਜਵਾਨ ਜਿਨ੍ਹਾਂ ਨੂੰ ਸਾਡੇ ਕਈ ਬੰਦੇ ਐਵੇਂ ਨਿੰਦਦੇ ਭੰਡਦੇ ਵੀ ਰਹਿੰਦੇ ਆ, ਜਦੋਂ ਤੱਕ ਇਹ ਚੱਕਰ ਹੈਗਾ ਵੀ ਖਾੜਕੂ ਬਾਦ ਆ ਸਕਦਾ, ਜਾਂ ਉਹ ਕਹਿੰਦੇ ਆ ਵੀ ਆਹ ਜਿਹੜੇ ਓਵਰਗਰਾਊਂਡ ਖਾਲਿਸਤਾਨੀਏ ਨੇ ਇਹ ਹੋਰ ਕੁਝ ਨਹੀਂ ਤਾਂ ਘੱਟੋ ਘੱਟ ਇੰਨਾ ਕੁ ਤਿਆਰ ਰੱਖਦੇ ਆ ਵੀ ਇੱਕ ਝਟਕੇ ਨਾਲ ਜੇ ਲੋੜ ਪਵੇ, ਇਹ ਚਾਹੇ 5000 ਤੋਂ ਵੱਧ ਨਾ ਹੋਵੇ ਪੂਰੇ ਪੰਜਾਬ 'ਚ, ਇਹ ਜਿਹੜਾ ਗਰਮ ਖਿਆਲੀ ਨੌਜਵਾਨ ਆ ਜਿਹੜਾ ਹਰ ਧਰਨੇ ਮੁਜ਼ਾਹਰੇ 'ਚ ਪਹੁੰਚਦਾ, ਪਰ ਇਹ 5000 ਦੇ ਵਿੱਚੋਂ ਜੇ 2000 ਵੀ ਹਥਿਆਰ ਚੱਕ ਲਵੇ ਤਾਂ ਕੰਮ ਵਿਗੜ ਜਾਣ।
ਇਹ ਜਿਹੜੀ ਸਮਰੱਥਾ ਪੈਦਾ ਕੌਣ ਕਰਦਾ? ਇਹ ਓਵਰਗਰਾਉਂਡੀਏ ਪੈਦਾ ਕਰਦੇ ਖਾਲਿਸਤਾਨ। ਇਹ ਅੰਡਰਗਰਾਉਂਡ ਮੂਵਮੈਂਟ ਲਈ ਮਸਾਲਾ ਤਿਆਰ ਕਰਕੇ ਰੱਖਦੇ। ਇਹ ਚੀਜ਼ ਜਿਹੜੀ ਆ, ਇਹ ਜਿਹੜਾ ਯੋਧਾ ਪਣਵਾ, ਜੁਝਾਰੂ ਪਣਵਾ, ਜਿੰਨਾ ਟਾਈਮ ਸਾਡੀ ਕੌਮ ਕੋਲੇ ਹੈਗਾ ਉਹਨਾਂ ਟਾਈਮ ਆਪਣੇ ਪੱਲੇ ਬਹੁਤ ਕੁਛ। ਜਿੱਦਣ ਅਸੀਂ ਮਾਤਾ ਦਾ ਮਾਲ ਬਣ ਗਏ, ਜਦੋਂ ਆਪਾਂ ਰਿਐਕਟ ਕਰਨੋਂ ਹਟ ਗਏ, ਇਹ ਬਹੁਤ ਬੁਰਾ ਹੋ। ਜਿਹੜੀ ਭਾਰਤ ਵਿੱਚ ਮੁਸਲਮਾਨਾਂ ਦੇ ਨਾਲ ਕੁੱਤੇ ਖਾਣੀ ਹੋ ਰਹੀ ਆ, ਉਹਨੂੰ ਚੇਤੇ ਰੱਖੋ। ਅਗਲੇ ਉਹਨਾਂ ਨੂੰ ਕੁਛ ਨਹੀਂ ਸਮਝਦੇ। ਬਹੁਤ ਵੱਡੀ ਆਬਾਦੀ। ਹੁਣ ਇਹਨਾਂ ਦਿਨਾਂ ਦੇ ਵਿੱਚ ਬੀਜੇਪੀ ਵਾਲਿਆਂ ਦੀਆਂ ਪੋਸਟਾਂ ਦੇਖ ਕੇ ਆ ਸਾਹਮਣੇ ਲਿਖਿਆ ਹੈ, ਚੌਧਰੀ ਹਜ਼ਾਰੀ ਗੁਦਾਰਾ बीकानेर, पंजाब की बारी है, फिर जाटों के घर में घुसकर जय श्री राम के नारे लगाएंगे। आ सोच आ उन्होंने। तो ਜਿਹੜੀ ਇਸ ਸੋਚ ਨੂੰ ਚੈਲੰਜ ਕਰਨਾ ਉਹ ਢੱਡਰੀ ਵਾਲੇ ਨੇ ਕਰਨਾ, ਆ ਧੁੰਦੇ ਉਹਨਾਂ ਨੇ ਕਰਨਾ। ਮਿਸ਼ਨਰੀਆਂ ਦੇ ਵਿੱਚੋਂ ਕੋਈ ਵੀ ਮਿਸ਼ਨਰੀ ਬਹੁਤ ਵਿਦਵਾਨ ਨੇ, ਬਹੁਤ ਸਿਆਣੇ ਆ, ਉਹਨਾਂ ਦੀ ਸਿਆਣਪ ਨੂੰ ਸਲਾਮ ਆ, ਪਰ ਉਹਨਾਂ ਵਿੱਚੋਂ ਕਦੇ ਕੋਈ ਸੜਕ ਦੇ ਉੱਤੇ ਆ ਕੇ ਜਿਹੜੀ ਹਾਕੀ ਡਾਂਗ ਕਿਰਪਾਨ ਚਲਾਉਣ ਦੀ ਜੁਰਤ ਵਾ ਉਹ ਦਿਖਾ ਸਕਦਾ? ਹੈਗੀ ਕਿਸੇ ਚ ਉਹਨਾਂ ਚ ਸਮਰੱਥਾ? ਡੇਰੇਦਾਰ ਸਾਧਾਂ ਦੇ ਚੇਲੇ ਹੈਗੀ ਆ। ਸੋ ਸਾਡੇ ਸਿੱਖਾਂ ਨੂੰ ਕਿਹੋ ਜਿਹੇ ਬਣਾਇਆ ਜਾ ਰਿਹਾ ਤੇ ਕਿਹੋ ਜਿਹੇ ਉਹਨਾਂ ਨੂੰ ਹੋਣਾ ਚਾਹੀਦਾ, ਇੱਥੇ ਮਸਲਾ। ਜਦੋਂ CID ਵਾਲੇ, ਪੁਲਿਸ ਵਾਲੇ ਕਿਸਾਨ ਸੰਘਰਸ਼ ਮੌਕੇ ਰਿਪੋਰਟਾਂ ਦੇਣ ਲੱਗ ਪਏ ਨਾ ਵੀ ਮਾਹੌਲ ਖਰਾਬ ਹੋ ਜੂ, ਮੋਦੀ ਨੇ ਚੱਕੀ ਟਿੰਡ ਫੋੜੀ, ਗੁਰਦੁਆਰਾ ਬੰਗਲਾ ਸਾਹਿਬ ਜਾ ਪਹੁੰਚਿਆ ਤੇ ਉੱਥੇ ਜਾ ਕੇ ਕਹਿੰਦਾ ਜੀ ਕਾਲੇ ਕਾਨੂੰਨ ਵਾਪਸ ਲੈਣੇ। ਮੈਂ ਗਰੰਟੀ ਦਿੰਦਾ, ਜੇ ਕਿਤੇ ਪੰਜਾਬ ਦੇ ਵਿੱਚੋਂ ਇਹ ਰਿਪੋਰਟਾਂ ਨਾ ਜਾਂਦੀਆਂ, ਇਹ ਖਾੜਕੂ ਲਹਿਰ ਨੂੰ ਬਲ ਮਿਲੂਗਾ, ਖਾਲਿਸਤਾਨੀ ਸੰਘਰਸ਼ ਨੂੰ ਬਲ ਮਿਲੂਗਾ ਤੇ ਇੱਥੇ ਮਾਹੌਲ ਖਰਾਬ ਹੋ। ਆ ਤਿੰਨ ਗੱਲਾਂ ਜੇ ਨਾ ਹੁੰਦੀਆਂ, ਇਹਨੇ ਜੀ ਉੱਥੇ ਕਿਸਾਨ ਸੰਘਰਸ਼ ਨੂੰ ਕੁਛ ਕਰਨਾ ਸੀ। ਤੋ ਸਾਡੀ ਕੌਮ ਨੂੰ ਐਵੇਂ ਅੰਨੀ ਦੇ ਥੇ ਕਿਸੇ ਦੇ ਮਗਰ ਲੱਗਣ ਨਾਲੋਂ ਬੜੀ ਦੂਰ ਤੱਕ ਸੋਚ ਕੇ, ਬੰਦਿਆਂ 'ਚ ਨੁਕਸ ਹੋ ਸਕਦੇ ਆ, ਬੰਦਿਆਂ 'ਚ ਗੌਣ ਔਗਣ ਹੋ ਸਕਦੇ ਆ, ਪਰ ਨਿਸ਼ਾਨੇ ਉੱਤੇ ਨਜ਼ਰ ਰੱਖੋ। ਅਰਜਨ ਜਾਂ ਅਰਜਨ ਦਾ ਤੀਰ ਕੋਈ ਮੈਟਰ ਨਹੀਂ ਕਰਦਾ, ਉਹਦਾ ਨਿਸ਼ਾਨਾ ਮੈਟਰ ਕਰਦਾ ਕਿ ਉਹਨੂੰ ਚਿੜੀ ਦੀ ਅੱਖ ਦਿਖਦੀ। ਸੋ ਆਪਾਂ ਆਪਦਾ ਨਿਸ਼ਾਨਾ ਖਾਲਿਸਤਾਨ ਤੇ ਇੱਕੋ ਝਟਕੇ ਨਾਲ ਇੱਕੋ ਥਾਂ ਤੇ ਰਹਿ ਕੇ ਕੌਮ ਦੀ ਸੇਵਾ ਕਰੀਏ। ਇੱਥੇ ਸਮਾਪਤੀ ਆ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।